7 ਜਨਵਰੀ 2023 ਨੂੰ ਮੋਰਚਾ ਆਰੰਭਿਆ ਗਿਆ ਸੀ। ਇਹ ਮੋਰਚਾ ਚੁੱਕਣ ਵਾਸਤੇ ਭਗਵੰਤ ਮਾਨ ਨੇ ਫੋਰਸ ਮੰਗੀ ਸੀ ਸੈਂਟਰ ਕੋਲ। ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲਿਆ, ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਆਈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਹਿਬ ਚੱਲ ਰਿਹਾ ਹੋਵੇ ਔਰ ਅਸੀਂ ਗੋਲੇ ਦਾ ਕੀ। 7 ਤਰੀਕ ਨੂੰ ਫਿਰ ਦੁਬਾਰਾ ਜਥੇਦਾਰ ਸਾਹਿਬ ਦੀ ਸੁਪਰੀਮ ਕੋਰਟ 'ਚ ਡੇਟ ਹੈਗੀ ਜੇਲ੍ਹ ਸ਼ਿਫਟਿੰਗ ਦੀ। 6 ਮਹੀਨੇ ਹੋ ਗਏ, 6 ਮਹੀਨੇ ਸਿਰਫ ਜੇਲ੍ਹ ਸ਼ਿਫਟਿੰਗ ਨਹੀਂ ਹੋ ਪਾਈ। 30 ਸਾਲ ਹੋ ਗਏ ਜੇਲ੍ਹ ਦੇ ਅੰਦਰ ਬੈਠੇ ਨੂੰ ਔਰ 30 ਮਿੰਟ ਦੀ ਵੀ ਪੈਰੋਲ ਨਹੀਂ ਹੈ। ਉਹਦਾ ਇੱਕੋ ਹੀ ਦਰਦ ਹੈ ਕਿ ਮੇਰੀ ਕੌਮ ਇਕੱਠੀ ਹੋ ਜਾਵੇ। ਗੁਰੂ ਸਾਹਿਬ ਜਿਵੇਂ ਬਾਦਲਾਂ ਕੋਲੋਂ ਗਲਤੀ ਕਰਾਈ ਸੀ ਨਾ, ਇਹੋ ਗਲਤੀ ਭਗਵੰਤ ਮਾਨ ਕੋਲੋਂ ਕਰਵਾ ਰਹੇ ਨੇ। ਬਖਸ਼ੇ ਉਹ ਵੀ ਨਹੀਂ ਗਏ ਤੇ ਬਖਸ਼ੇ ਇਹ ਵੀ ਨਹੀਂ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਅਸੀਂ ਆਪਣੇ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਨਾਲ ਧਾਰਮਿਕ ਚਿਹਰਿਆਂ ਨੂੰ ਦਿਖਾਉਂਦੇ ਆ ਰਹੇ ਹੈਗੇ। ਅਗਰ ਅੱਜ ਅਸੀਂ ਜਿਸ ਖਾਸ ਮਕਸਦ ਦੇ ਲਈ ਜਿਸ ਪ੍ਰੋਗਰਾਮ ਨੂੰ ਲੈ ਕੇ ਆਏ ਹੈਗੇ ਆ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦੀ ਕੁਰਸੀ ਦੇ ਉੱਤੇ ਜੋ ਬਵਾਲ ਸਾਡੀ ਕੌਮ ਦੇ ਅੰਦਰ ਇਸ ਵੇਲੇ ਚੱਲ ਰਿਹਾ ਹੈਗਾ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਜਥੇਦਾਰ ਨੂੰ ਥਾਪਿਆ ਤੇ ਦੂਜੇ ਪਾਸੇ ਦਮਦਮੀ ਟਕਸਾਲ ਤੇ ਹੋਰ ਜਥੇਬੰਦੀਆਂ ਨੇ ਇਸ ਗੱਲ ਨੂੰ ਰੱਦ ਕਰਦੇ ਹੋਏ ਇੱਕ ਬੜਾ ਵੱਡਾ ਪ੍ਰੋਟੈਸਟ ਕੀਤਾ ਜੋ ਤੇਜਾ ਸਿੰਘ ਸਮੁੰਦਰੀ ਹਾਲ ਤੱਕ ਗਿਆ। ਮਗਰ ਕਮਾਲ ਦੀ ਗੱਲ ਹੈਗੀ ਹੈ ਕਿ ਇਸ ਸਾਰੇ ਮਸਲੇ ਦੇ ਅੰਦਰ ਕੌਮ ਨੇ ਜਿਸ ਜਥੇਦਾਰ ਨੂੰ ਆਪਣੀ ਕੌਮ ਦੀ ਅਗਵਾਈ ਦਿੱਤੀ, ਅਸੀਂ ਗੱਲ ਕਰ ਰਹੇ ਹਾਂ ਭਾਈ ਜਗਤਾਰ ਸਿੰਘ ਹਵਾਲਾ, ਉਹਨਾਂ ਦੀ ਗੱਲ ਅੱਜ ਕੋਈ ਵੀ ਜਥੇਬੰਦੀ ਨਹੀਂ ਕਰ ਰਹੀ, ਕੋਈ ਧਿਰ ਨਹੀਂ ਕਰ ਰਹੀ। ਤੇ ਆਪਣੇ ਪ੍ਰੋਗਰਾਮ ਵਿੱਚ ਜਿਵੇਂ ਅਸੀਂ ਤੁਹਾਨੂੰ ਵਾਅਦਾ ਕੀਤਾ ਕਿ ਅਸੀਂ ਹਰ ਵਾਰ ਕਿਸੇ ਨਾ ਕਿਸੇ ਧਾਰਮਿਕ ਚਿਹਰੇ ਨੂੰ ਲੈ ਕੇ ਆਵਾਂਗੇ, ਤੇ ਅੱਜ ਸਾਡੇ ਪ੍ਰੋਗਰਾਮ ਦਾ ਜਿਹੜਾ ਖਾਸ ਮਕਸਦ ਹੈ ਉਹ ਜਥੇਦਾਰ ਭਾਈ ਜਗਤਾਰ ਸਿੰਘ ਹਵਾਲਾ, ਜਿਨ੍ਹਾਂ ਨੂੰ 7 ਲੱਖ ਤੋਂ ਵੱਧ ਸਿੱਖ ਕੌਮ ਨੇ ਬਾਹਾਂ ਖੜੀਆਂ ਕਰਕੇ ਜਥੇਦਾਰ ਥਾਪਿਆ ਸੀ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਤੇ ਸਾਡੇ ਨਾਲ ਸਰਦਾਰ ਇਕਬਾਲ ਸਿੰਘ ਜੁੜ ਚੁੱਕੇ ਨੇ, ਜਿਹੜੇ ਮੁਲਾਕਾਤੀ ਨੇ ਔਰ ਇਸ ਵੇਲੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਗੱਲਬਾਤ ਕਰਨ ਤੋਂ ਕੁਝ ਮਿੰਟ ਪਹਿਲੇ ਹੀ ਉਹ ਜਥੇਦਾਰ ਸਾਹਿਬ ਦੇ ਨਾਲ ਜੇਲ੍ਹ ਚੋਂ ਮਿਲ ਕੇ ਆਏ ਨੇ। ਤੇ ਗੱਲ ਦੀ ਸ਼ੁਰੂਆਤ ਇਕਬਾਲ ਸਿੰਘ ਜੀ ਨਾਲ ਫਤਿਹ ਦੀ ਸੰਤ ਤੋਂ ਕਰਨਾ। ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਇਕਬਾਲ ਸਿੰਘ ਜੀ, ਤੁਸੀਂ ਜਥੇਦਾਰ ਸਾਹਿਬ ਨਾਲ ਮਿਲ ਕੇ ਆਏ ਹੋ, ਆਪਣੀ ਮੁਲਾਕਾਤ ਬਾਰੇ, ਉਹਨਾਂ ਦੀ ਸਿਹਤ ਬਾਰੇ ਸਾਰੀ ਜਾਣਕਾਰੀ ਦਿਓ, ਕਿਉਂਕਿ ਪੂਰੀ ਦੁਨੀਆ ਜਾਣਨਾ ਚਾਹੁੰਦੀ ਹੈ ਕਿ ਭਾਈ ਜਗਤਾਰ ਸਿੰਘ ਦੇ ਬਾਰੇ 'ਚ ਜੋ ਗੱਲਬਾਤ ਅਸੀਂ ਕਰ ਰਹੇ ਹੈਗੇ, ਉਹਨਾਂ ਦੀ ਮੌਜੂਦਾ ਸਿਚੁਏਸ਼ਨ, ਉਹਨਾਂ ਦੀ ਪੰਥਕ ਸੋਚ, ਉਹਨਾਂ ਦੀ ਤਬੀਅਤ ਦੀ ਕੀ ਡਿਟੇਲ ਆਪ ਜੀ ਦੇ ਕੋਲ ਹੈ। ਜਸਵਿੰਦਰ ਵੀਰ ਜੀ, ਪਹਿਲਾਂ ਆਪ ਨੇ ਵੀ ਕਈ ਵਾਰੀ ਜਥੇਦਾਰ ਸਾਹਿਬ ਨੂੰ ਮਿਲਿਆ ਜੀ। ਬਿਲਕੁਲ। ਤੇ ਜਥੇਦਾਰ ਸਾਹਿਬ ਹਮੇਸ਼ਾ ਬਾਣੀ ਦੇ ਨਾਲ ਇੰਨੇ ਕੁ ਜੁੜੇ ਹੋਏ ਨੇ। ਤੁਹਾਨੂੰ ਪਤਾ ਹੀ ਹੈ ਕਿ 2:30 ਵਜੇ ਸਵੇਰੇ ਉੱਠ ਜਾਂਦੇ ਨੇ। ਬਾਣੀ ਦਾ ਪ੍ਰਤਾਪ ਉਹਨਾਂ 'ਤੇ ਇੰਨਾ ਕੁ ਚੜ੍ਹਿਆ ਹੋਇਆ ਕਿ ਕਦੇ ਵੀ ਅਗਰ ਪਿੱਛੇ ਜੇ ਉਹਨਾਂ ਨੂੰ ਬੁਖਾਰ ਸੀਗਾ ਤੇ ਮੈਂ ਕਿਹਾ ਕਿ ਅੱਜ ਤਬੀਅਤ ਥੋੜ੍ਹੀ ਢਿੱਲੀ ਹੈ, ਤੇ ਫਿਰ ਵੀ ਉਹ ਕਹਿੰਦੇ ਸੀ ਨਹੀਂ ਇਕਬਾਲ, ਮੈਂ ਚੜ੍ਹਦੀ ਕਲਾ ਵਿੱਚ ਹਾਂ। ਤੇ ਅੱਜ ਦੀ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਨੇ, ਕਿਸੇ ਚੀਜ਼ ਦੀ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੈ, ਬਹੁਤ ਵਧੀਆ ਤਰੀਕੇ ਦੇ ਨਾਲ ਰਹਿ ਰਹੇ। ਪਰ ਜੇਲ੍ਹ ਤੇ ਜੇਲ੍ਹ ਹੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਔਰ ਪੰਜਾਬ ਦੀ ਜੇਲ੍ਹਾਂ ਜਿਹੜੀਆਂ ਨੇ ਨਾ, ਉਹ ਇੱਕ ਪੈਰੋਲ ਦੇ ਤਰੀਕੇ ਨਾਲ ਕੱਟੀਆਂ ਜਾਂਦੀਆਂ ਨੇ। ਪੰਜਾਬ ਦੀ ਜੇਲ੍ਹ ਬਹੁਤ ਆਸਾਨ ਜੇਲ੍ਹ ਹੈ, ਜਦ ਕਿ ਦਿੱਲੀ ਦੀ ਤਿਹਾੜ ਜੇਲ੍ਹ ਵੀ ਸਖਤ ਹੈ। ਉਸ ਨਾਲੋਂ ਜ਼ਿਆਦਾ ਵੀ ਸਖਤ ਜਿਹੜੀ ਹੈ ਉਹ ਪੰਡੋਲੀ ਦੀ ਜੇਲ੍ਹ ਹੈ, ਕਿਉਂਕਿ 24 ਘੰਟੇ ਦੀ ਬੰਦੀ ਹੈ। ਥੱਲੇ 2 ਬੇਸਮੈਂਟਾਂ ਨੇ, ਉਹਨਾਂ ਦੇ ਵਿੱਚ ਵੀ ਕਈ ਵਾਰੀ ਜਾਣਾ ਪੈਂਦਾ। ਰੱਖ ਦਿੰਦੇ ਨੇ ਜਥੇਦਾਰ ਸਾਹਿਬ ਨੂੰ। ਜਦੋਂ ਦਾਸ ਜਾਂਦਾ ਹੈ ਜਾਂ ਜਥੇਦਾਰ ਸਾਹਿਬ ਦੇ ਵਕੀਲ ਜਾਂਦੇ ਨੇ, ਹਫ਼ਤੇ 'ਚ 2 ਵਾਰੀ ਗੁਰੂ ਸਾਹਿਬ ਸੇਵਾ ਲੈ ਰਹੇ ਨੇ। 2 ਵਾਰੀ ਜ਼ਰੂਰ ਜਾਈਦਾ, ਸੋਮਵਾਰ ਅਤੇ ਵੀਰਵਾਰ। ਕੱਲ੍ਹ ਸੋਮਵਾਰ ਛੁੱਟੀ ਸੀ, ਉਸ ਕਰਕੇ ਉਹਦੀ ਈਦ ਦੀ ਛੁੱਟੀ ਹੋਣ ਕਰਕੇ ਅੱਜ ਦਾਸ ਦੀ ਮੁਲਾਕਾਤ ਬੁੱਕ ਕਰਾਈ ਹੋਈ ਸੀ, ਅਤੇ ਅੱਜ ਦਾਸ ਮੁਲਾਕਾਤ ਕਰਕੇ ਤੁਹਾਡੇ ਸਟੂਡੀਓ ਵਿੱਚ ਇਕਬਾਲ ਸਿੰਘ ਜੀ, ਤੁਸੀਂ ਉਹਨਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਦਿੱਤੀ। ਮੈਂ ਜਾਣਨਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ, ਕਿ ਉਸ ਮਾਮਲੇ ਦੇ ਵਿਚਕਾਰ ਤੁਹਾਡੀ ਗੱਲਬਾਤ ਹੋਈ ਜਥੇਦਾਰ ਸਾਹਿਬ ਨਾਲ? ਦੇਖੋ, ਹਰ ਮੁਲਾਕਾਤ 'ਤੇ ਜਥੇਦਾਰ ਸਾਹਿਬ ਨਾਲ ਗੱਲਬਾਤ ਹੁੰਦੀ ਹੈ, ਔਰ ਜੋ ਜਥੇਦਾਰ ਸਾਹਿਬ ਅੰਦਰ ਵੀ ਉਹਨਾਂ ਨੂੰ ਇੱਕ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਫੈਸਿਲਿਟੀ ਦਿੱਤੀ ਹੋਈ ਹੈ ਕਿ ਉਹਨਾਂ ਨੂੰ TV ਪ੍ਰੋਵਾਈਡ ਕਰਾਇਆ ਹੈ, ਜਿਹਦੇ 'ਚ ਉਹ ਕਥਾ ਵੀ ਸੁਣਦੇ ਨੇ ਅਤੇ ਬਾਹਰ ਦੀਆਂ ਜਿਹੜੀਆਂ ਸਾਰੀਆਂ ਖਬਰਾਂ ਵੀ ਉਹਨਾਂ ਨੂੰ ਬਾਖੂਬੀ ਪਤਾ ਲੱਗਦੀਆਂ ਰਹਿੰਦੀਆਂ ਨੇ। ਕਿਉਂਕਿ ਹੋਰ ਤਾਂ ਕੋਈ ਸੋਰਸ ਹੈ ਨਹੀਂ, ਨਾ ਕੋਈ ਟੈਲੀਫੋਨ ਦਾ ਜ਼ਰੀਆ ਹੈ, ਨਾ ਕੋਈ ਹੋਰ ਕੋਈ ਹੈ। ਇੱਕ TV ਦਾ ਜ਼ਰੀਆ ਹੈਗਾ, ਜਿਸ TV ਦੇ ਜ਼ਰੀਏ ਦੇ ਰਾਹੀਂ ਉਹਨਾਂ ਨੂੰ ਸਾਰੀ ਰਿਪੋਰਟ ਮਿਲਦੀ ਹੈਗੀ ਹੈ। ਉਹ ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਉਹਨਾਂ ਦੇ ਸੈੱਲ ਦੇ ਵਿੱਚ ਮਿਲੀ ਹੋਈ ਹੈ।
ਇਕਬਾਲ ਸਿੰਘ ਜੀ, ਜਦੋਂ ਤੁਸੀਂ ਹੁਣ ਜ਼ਿਕਰ ਵੀ ਕੀਤਾ ਸੰਗਤਾਂ ਜਿਨ੍ਹਾਂ ਨੂੰ ਨਹੀਂ ਪਤਾ, ਤੇ ਦੱਸ ਦਈਏ ਕਿ ਦਾਸ ਖੁਦ 4-5 ਵਾਰ ਤਿਹਾੜ ਜੇਲ੍ਹ ਜਦੋਂ ਹੈਗੇ ਸਨ, ਤੇ ਮੇਰੀ ਵੀ ਉਹਨਾਂ ਨਾਲ ਮੁਲਾਕਾਤ ਹੋਈ ਸੀ, ਇਕੱਠੇ ਲੰਗਰ ਛਕਿਆ। ਜੀ, ਜੀ। ਉਹ ਸਾਰੇ ਹਾਲਾਤਾਂ 'ਚੋਂ ਅਸੀਂ ਨਿਕਲੇ ਹੈਗੇ ਆ। ਤਿਹਾੜ ਜੇਲ੍ਹ ਦੇ ਅੰਦਰ ਕਹਿ ਸਕਦਾ ਹੈਗਾ ਕਿ ਥੋੜ੍ਹੀ ਜਿਹੀ ਸਹੂਲਤਾਂ ਉਹਨਾਂ ਕੋਲ ਜ਼ਿਆਦਾ ਸਨ, ਵੀ ਜਿਵੇਂ ਅਸੀਂ ਜਦੋਂ ਗਏ ਸਾਡੇ ਨਾਲ ਬੈਠ ਕੇ ਉਹਨਾਂ ਨੇ ਲੰਗਰ ਛਕ ਲਿਆ। ਕੀ ਤੁਹਾਨੂੰ ਲੱਗਦਾ ਹੈਗਾ ਕਿ ਮੰਡੋਲੀ ਜੇਲ੍ਹ ਜਿੱਥੇ ਹੁਣ ਹੈਗੇ ਨੇ, ਉਹਨਾਂ ਨਾਲ ਰੰਜਿਸ਼ ਕਰਕੇ ਕਹਿ ਲਈਏ ਜਾਂ ਕਿਸੇ ਨਾਰਾਜ਼ਗੀ ਕਰਕੇ ਤਿਹਾੜ ਜੇਲ੍ਹ ਤੋਂ ਉਹਨਾਂ ਨੂੰ ਮੰਡੋਲੀ ਜੇਲ੍ਹ ਸ਼ਿਫਟ ਕੀਤਾ ਗਿਆ? ਵੀ ਤੁਸੀਂ ਦੱਸੇ ਹੁਣ ਸਿਰਫ ਉਹਨਾਂ ਕੋਲ ਟੀਵੀ ਹੈ, ਹੁਣ ਬਕਾਇਦਾ ਉਹਨਾਂ ਨੂੰ 24 ਘੰਟੇ ਦੇ ਅੰਦਰ ਕੈਦ 'ਚ ਰੱਖਿਆ ਜਾਂਦਾ ਹੈਗਾ। ਤੁਹਾਨੂੰ ਲੱਗਦਾ ਹੈ ਸਿਆਸਤਾਂ ਹਲੇ ਵੀ ਇਹੋ ਚਾਹੁੰਦੀਆਂ ਹੈਗੀਆਂ ਨੇ ਕਿ ਜਥੇਦਾਰ ਸਾਹਿਬ ਬਾਹਰ ਨਾ ਆਉਣ? ਦੇਖੋ ਜਸਵਿੰਦਰ ਵੀਰ ਜੀ, ਤੁਸੀਂ ਜਦੋਂ ਆਪਾਂ ਜਾਂਦੇ ਸੀਗੇ ਤਿਹਾੜ ਜੇਲ੍ਹ, ਉੱਥੇ ਲੰਗਰ ਵੀ ਕਰਵਾਉਂਦੇ ਸੀਗੇ ਅਤੇ ਲੰਗਰ ਬੈਠ ਕੇ ਨਾਲ ਛਕਦੇ ਸੀਗੇ। ਹੁਣ ਜਿਹੜਾ ਹੈ ਕਿ ਉੱਥੇ ਕੀਰਤਨ ਦਰਬਾਰ ਹੁੰਦਾ ਸੀਗਾ, ਰਾਗੀ ਜੱਥੇ ਵੀ ਜਾਂਦੇ ਸੀ, ਪ੍ਰਚਾਰਕ ਵੀ ਜਾਂਦੇ ਸੀ। ਹੁਣ ਇਹ ਮੰਡੋਲੀ ਜੇਲ੍ਹ 'ਚ ਜਦੋਂ ਤੋਂ ਪਿਛਲੇ ਤਕਰੀਬਨ 3 ਸਾਲ ਪੌਣੇ 3 ਸਾਲ ਹੋ ਚੱਲੇ ਨੇ, ਅਤੇ ਉੱਥੇ ਕੋਈ ਵੀ ਮਤਲਬ ਕਿ ਕੀਰਤਨ ਦਰਬਾਰ ਨਹੀਂ ਹੁੰਦਾ। ਇਹ ਬਸ ਇਹ ਹੈਗਾ ਕਿ ਅਸੀਂ ਤੁਹਾਡੇ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਉੱਥੇ ਲੰਗਰ ਦੀ, ਜਿਸ ਤਰ੍ਹਾਂ ਪਿਛਲੀ ਵਿਸਾਖੀ ਦੇ ਉੱਤੇ ਵੀ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗਿਆ, ਤਾਂ ਪਿੱਛੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਗਿਆ, ਤਾਂ ਸਿਰਫ ਅਤੇ ਸਿਰਫ ਲੰਗਰ ਦੀ ਵਿਵਸਥਾ ਹੁੰਦੀ ਹੈ। ਔਰ ਉਹ ਆਪ ਜਿਹੜੇ ਬੈਠਦੇ ਨੇ, ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਜਥੇਦਾਰ ਸਾਹਿਬ ਕਰਦੇ ਨੇ, ਹੋਰ ਜਿਹੜੇ ਨਾਲ ਬੰਦੀ ਸਿੰਘ ਨੇ, ਜਿਹੜੇ ਆਪਣੇ ਸਿੱਖ ਚਿਹਰੇ ਹੈਗੇ ਨੇ, ਉੱਥੇ ਕਾਫੀ ਸਾਰੇ ਬੰਦ ਨੇ, 7-8 ਕਾਫੀ ਸਾਰੇ ਹੈ। ਹਾਂਜੀ, ਅਤੇ ਉਹ ਸੁਖਮਨੀ ਸਾਹਿਬ ਦਾ ਪਾਠ ਕਰਕੇ, ਅਰਦਾਸ ਕਰਕੇ, ਅਤੇ ਲੰਗਰ ਜਿਹੜਾ ਹੈ ਉਹ ਪੂਰੀ ਜੇਲ੍ਹ ਨੂੰ ਛਕਾਇਆ ਜਾਂਦਾ ਹੈ। ਮੈਂ ਅਗਰ ਅਸੀਂ ਕਹੀਏ, ਅਸੀਂ ਆਪਣੇ TV84 ਦੇ ਚੈਨਲ ਦੇ ਰਾਹੀਂ ਅਸੀਂ ਕਈ ਪ੍ਰੋਗਰਾਮਸ ਕਵਰ ਕੀਤੇ। ਤਿਹਾੜ ਜੇਲ੍ਹ ਦੇ ਅੰਦਰ ਆਪਾਂ ਦੇਖਿਆ ਕਿ ਕੁਝ ਸਿੱਖ ਕੈਦੀਆਂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਦੇ ਪਰਿਵਾਰ ਨੇ ਮੌਤਾਂ ਆਈਆਂ। ਖਾਸ ਕਰਕੇ ਟਾਰਗੇਟ ਦਾ ਮਤਲਬ ਹੈ ਕਿ ਉਹਨਾਂ ਦੀ ਉੱਥੇ ਮੌਤ ਹੋਈ। ਪਰਿਵਾਰਾਂ ਦੇ ਨਾਲ ਅਸੀਂ ਇੰਟਰਵਿਊ ਕੀਤਾ ਕਿ ਉਹਨਾਂ ਨੇ ਕਿਹਾ ਕਿ ਕਿਸੇ ਰੰਜਿਸ਼ ਦੇ ਨਾਲ ਜਾਂ ਨੂੰ ਕਿਸੇ ਕੈਦੀ ਦੇ ਰਾਹੀਂ ਜਾਂ ਕਿਸੇ ਜੇਲਰ ਦੇ ਰਾਹੀਂ ਮਾਰ ਦਿੱਤਾ ਗਿਆ। ਪਰਿਵਾਰ ਨੇ ਆਰੋਪ ਲਗਾਏ, ਅਸੀਂ ਨਹੀਂ ਕਹਿ ਰਹੇ ਕਿ ਇਸ ਚੀਜ਼ ਨੂੰ। ਕੀ ਤੁਹਾਨੂੰ ਲੱਗਦਾ ਹੈ ਮੰਡੋਲੀ ਜੇਲ੍ਹ ਦੇ ਅੰਦਰ ਵੀ ਕੁਝ ਇਹੋ ਜਿਹੇ ਹਾਲਾਤ ਹੈਗੇ ਨੇ ਕਿ ਸਿੱਖਾਂ ਦੇ ਨਾਲ ਇੱਕ ਵੈਰੀਪੁਣਾ ਜਿਹੜਾ ਹੈਗਾ ਉਹ ਉਸ ਜੇਲ੍ਹ ਵਿੱਚ ਵੀ ਹੈਗਾ, ਜੋ ਅਸੀਂ ਤਿਹਾੜ ਜੇਲ੍ਹ ਵਿੱਚ ਅਕਸਰ ਨਹੀਂ, ਉਹਦੇ 'ਚ ਕੀ ਹੈ ਕਿ ਹਰ ਸੈਲ 'ਚ ਹਰ ਬੰਦੇ ਨੂੰ ਉਹਨਾਂ ਨੇ ਬੰਦ ਕੀਤਾ ਹੈ। ਤਕਰੀਬਨ ਜਿਹੜੇ ਨੇ ਕਿ ਉੱਥੇ ਬਹੁਤ ਸਾਰੇ ਇੰਨੇ ਕੈਦੀ ਨਹੀਂ ਨੇ। ਜੋ 15 ਨੰਬਰ ਜੇਲ੍ਹ ਹੈ ਨਾ, ਉਹਦੇ 'ਚ ਕੈਦੀਆਂ ਦੀ ਗਿਣਤੀ ਜ਼ਿਆਦਾ ਨਹੀਂ ਹੈ, ਅਤੇ ਇਸ ਕਰਕੇ ਉੱਥੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ। ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਹਾਨੂੰ ਪਤਾ ਹੈ ਕਿ ਜਥੇਦਾਰ ਸਾਹਿਬ ਦੀ ਸਾਰੇ ਕੈਦੀ ਵੀ ਇੱਜ਼ਤ ਕਰਨੇ, ਔਰ ਪ੍ਰਸ਼ਾਸਨ ਮੈਂ ਦੇਖਿਆ ਤਿਹਾੜ ਜੇਲ੍ਹ ਦੇ ਅੰਦਰ ਤਾਂ ਖਾਸ ਕਰਕੇ ਦੇਖਿਆ ਹੈਗਾ ਕਿ ਪ੍ਰਸ਼ਾਸਨ ਵੀ ਬੜਾ ਸਤਿਕਾਰ ਕਰਦਾ ਹੈ, ਬਹੁਤ ਸਤਿਕਾਰ ਕਰਦਾ ਹੈ। ਅਤੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਸਵਿੰਦਰ ਵੀਰ ਜੀ, ਜਥੇਦਾਰ ਸਾਹਿਬ ਦੀ ਬਦੌਲਤ ਹੀ ਜਦੋਂ ਦਾਸ ਵੀ ਉੱਥੋਂ ਗੇਟ ਤੋਂ ਚਲਾ ਜਾਂਦਾ ਹੈ ਨਾ, ਗੇਟ ਤੋਂ ਕੀ ਮੈਟਰੋ ਸਟੇਸ਼ਨ ਜਦੋਂ ਉਤਰਦਾ ਹੈ, ਮੈਟਰੋ ਸਟੇਸ਼ਨ ਦੇ ਰਿਕਸ਼ੇ ਵਾਲੇ ਤੱਕ ਵੀ ਦਾਸ ਨੂੰ ਫਤਿਹ ਬੁਲਾਉਂਦੇ ਨੇ। ਔਰ ਅੰਦਰ ਜਦੋਂ ਜੇਲ੍ਹ ਦੇ ਅੰਦਰ ਵੀ ਚਲੇ ਜਾਂਦੇ ਆ, ਹੁਣ ਤੇ ਪੌਣੇ 3 ਸਾਲ ਹੋ ਗਏ ਨੇ, ਅਤੇ ਹਰ ਪ੍ਰਸ਼ਾਸਨ ਦਾ ਹਰ ਜਿਹੜਾ ਹੈ ਮੁਲਾਜ਼ਮ ਉਹ ਦਾਸ ਨੂੰ ਵੀ ਜਾਣਦਾ ਹੈ, ਅਤੇ ਜਥੇਦਾਰ ਸਾਹਿਬ ਨੂੰ ਤਾਂ ਸਾਰੇ ਤੁਹਾਨੂੰ ਪਤਾ ਹੈ ਸਾਰੇ ਜਾਣਦੇ ਨੇ, ਅਤੇ ਸਾਰੇ ਬਹੁਤ ਸਤਿਕਾਰ ਕਰਦੇ, ਹੱਥ ਜੋੜਦੇ ਨੇ, ਔਰ ਫਤਿਹ ਵੀ ਫਤਿਹ ਦੀ ਵੀ ਸਾਂਝ ਕਰਦੇ ਨੇ। ਇੱਕ ਚੀਜ਼ ਮੈਂ ਜਾਣਨਾ ਚਾਹਾਂਗਾ, ਕਿਉਂਕਿ ਸੰਗਤਾਂ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ, ਉਹਨਾਂ ਦੇ ਕੇਸਾਂ ਦੇ ਕੀ ਪ੍ਰੈਜ਼ੈਂਟ ਸਿਚੁਏਸ਼ਨ ਹੈ। ਕਿਉਂਕਿ ਲਾਸਟ ਟਾਈਮ ਤੱਕ ਜਦ ਤੱਕ ਮੈਂ ਇੰਟਰਵਿਊਜ਼ ਕੀਤੇ ਹੈਗੇ ਨੇ, ਮਹਿਮੂਦ ਪਸਰੀਚਾ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹੈਗੇ, ਮਹਿਮੂਦ ਪ੍ਰਾਚਾ ਜੀ, ਉਹ ਵਕਾਲਤ ਕਰ ਰਹੇ ਸਨ, ਸਾਰੇ ਕੇਸ ਲੜ ਰਹੇ ਸਨ। ਕਈ ਇੰਟਰਵਿਊਜ਼ ਮੈਂ ਉਹਨਾਂ ਦੇ ਕੀਤੇ ਹੈਗੇ ਨੇ। ਹੁਣ ਪ੍ਰੈਜ਼ੈਂਟ ਸਿਚੁਏਸ਼ਨ ਹੀ, ਕਿਉਂਕਿ ਜੇਲ੍ਹ ਦੀ ਵੀ ਤਬਦੀਲੀ ਹੋ ਗਈ ਹੈ, ਸੁਣਨ 'ਚ ਆਇਆ ਕਿ ਵਕੀਲ ਵੀ ਚੇਂਜ ਹੋ ਗਏ ਨੇ, ਅਤੇ ਹੁਣ ਉਹਨਾਂ ਦੇ ਕੇਸ ਕੌਣ ਲੜ ਰਹੇ? ਮੈਂ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਰੋਕਣਾ ਚਾਹਾਂਗਾ ਜਸਵਿੰਦਰ ਵੀਰ ਜੀ, ਕਿ ਮਹਿਮੂਦ ਪ੍ਰਾਚਾ ਜੀ ਨੇ ਕੋਈ ਵੀ ਜਿਹੜਾ ਹੈ ਕਿ ਕੇਸ ਜਿਹੜਾ ਹੈ ਕਿ ਉਹ ਜਥੇਦਾਰ ਸਾਹਿਬ ਦਾ ਨਹੀਂ ਲੜਿਆ। ਇੱਕ ਤੇ ਇੱਕ ਸਿਰਫ ਪਟੀਸ਼ਨ ਪਾਈ ਸੀਗੀ, ਉਹ ਵੀ ਸਾਡੀ ਪਟੀਸ਼ਨ ਜਿਹੜੀ ਹੈ ਉਹ ਪੰਜਾਬ ਸ਼ਿਫਟਿੰਗ ਦੀ ਸੀ, ਉਹ ਵੀ ਜਿਹੜੀ ਪਟੀਸ਼ਨ ਉਹ ਰੱਦ ਹੋ ਗਈ। ਕਿਉਂਕਿ ਬਾਕੀ ਜਿਹੜੇ ਕੇਸ ਨੇ ਨਾ, ਉਹ ਸਾਰੇ ਜਿਹੜੇ ਕੇਸ ਨੇ ਅਦਰ ਜਿਵੇਂ ਮੰਜਪੁਰ ਜੀ ਨੇ, ਠੀਕ ਹੈ, ਸੀਨੀਅਰ ਐਡਵੋਕੇਟ ਮਨਿੰਦਰਪਾਲ ਜੀ ਨੇ, ਦਿੱਲੀ ਦੇ ਜਿਹੜੇ ਕੇਸ ਸੀ ਉਹ ਮਨਿੰਦਰਪਾਲ ਜੀ ਨੇ ਲੜੇ ਸੀ। ਅਤੇ ਬਾਕੀ ਕੇਸ ਮੈਂ ਤੁਹਾਨੂੰ ਦੱਸਾਂ ਕਿ ਲੋਕ ਕਹਿ ਦਿੰਦੇ ਨੇ ਜੀ ਜਥੇਦਾਰ ਸਾਹਿਬ 'ਤੇ 64 ਕੇਸ ਸੀ, 76 ਕੇਸ ਸੀ, 80 ਕੇਸ ਸੀ। ਨਹੀਂ,
ਮਹਿਮੂਦ ਮੈਂ ਤੁਹਾਨੂੰ ਰੋਕਾਂ, ਮਹਿਮੂਦ ਪ੍ਰਾਚਾ ਨੇ ਆਪਣੇ ਇੰਟਰਵਿਊ 'ਚ ਕਿਹਾ ਹੈਗਾ ਕਿ ਲਗਭਗ 72-73 ਕੇਸ ਸਨ, ਜਿਹਦੇ 'ਚੋਂ 62-63 ਕੇਸ ਅਸੀਂ ਖਤਮ ਕਰਾਏ ਹੈਗੇ ਨੇ। ਜਿਹੜੇ ਨਕਲੀ ਕੇਸ ਹੈਗੇ ਸਨ ਸਿਰਫ 8-10 ਕੇਸ ਨੇ ਜਿਹੜੇ ਸਾਲ 2 ਸਾਲ 'ਚ ਖਤਮ ਹੋ ਜਾਂਦੇ। ਮੈਂ ਇਸੇ ਕਰਕੇ ਅੱਜ ਤੁਹਾਡੇ ਚੈਨਲ ਦੇ ਉੱਤੇ ਬੈਠ ਕਰਕੇ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ ਕਿ ਪਿਛਲੇ ਕਈ ਇੰਟਰਵਿਊਆਂ 'ਚ ਮੈਂ ਵੀ ਦੇਖਿਆ ਕਿ ਉਹ ਮਹਿਮੂਦ ਪ੍ਰਾਚਾ ਜੀ ਨੇ ਬੋਲਿਆ, ਪਰ ਉਹਨਾਂ ਦੇ ਜਥੇਦਾਰ ਸਾਹਿਬ ਦੇ ਉੱਤੇ 36 ਕੇਸ ਸੀ ਟੋਟਲ ਕੇਸ 36 ਨੇ, ਜਿਨ੍ਹਾਂ 'ਚੋਂ 32 ਕੇਸਾਂ 'ਚੋਂ ਜਥੇਦਾਰ ਸਾਹਿਬ ਬਾਜਿਤ ਬਰੀ ਹੋਏ ਨੇ। ਇੱਕ ਕੇਸ ਹੁਣ ਜਿਹੜਾ ਖਰੜ ਦਾ ਚੱਲਦਾ ਪਿਆ ਉਹ ਵੀ ਖਤਮ ਵਾਲੀ ਕਦਾਰ 'ਤੇ ਹੈ, ਔਰ ਉਹਦੇ 'ਚ ਵੀ ਕੋਈ ਵੀ ਐਵੀਡੈਂਸ ਨਹੀਂ ਮਿਲਿਆ, ਉਹ ਵੀ ਬਾਜਿਤ ਬਰੀ ਹੋਣਾ ਉਸ ਕੇਸ ਵਿੱਚ ਵੀ। ਇੱਕ ਜਿਹੜਾ ਹੈ ਇੱਕੋ ਹੀ ਗਵਾਹ ਰਹਿ ਗਿਆ, ਅਤੇ ਮਤਲਬ ਪਿਛਲੇ 6 ਮਹੀਨੇ ਤੋਂ ਉਹ ਗਵਾਹ ਨਹੀਂ ਆ ਰਿਹਾ, ਅਤੇ ਹੁਣ ਜੱਜ ਸਾਹਿਬ ਨੇ ਇਹ ਗੱਲ ਕਹੀ ਸੀ ਅਗਰ ਜੇ ਉਹ ਨਹੀਂ ਆਉਂਦੇ ਗਵਾਹ ਤੇ ਇਸ ਕੇਸ ਨੂੰ ਮੈਂ ਖਤਮ ਕਰਕੇ ਡਿਸਮਿਸ ਕਰਕੇ। ਯਾਨੀ ਕਿ ਅਗਰ ਅਸੀਂ ਮੰਨ ਕੇ ਚੱਲੀਏ ਕਿ ਸਰਕਾਰਾਂ ਨੇ ਜਿੰਨੇ ਵੀ ਕੇਸ ਪਏ ਨੇ 36 ਕਹਿ ਲਈਏ 40 ਕਹਿ ਲਈਏ ਸਾਰੇ ਨਕਲੀ ਨੇ, ਸਾਰੇ ਨਕਲੀ ਨੇ, ਕਿਉਂਕਿ ਜਦ ਗਵਾਹ ਹੈ ਹੀ ਨਹੀਂ ਤੇ ਨਕਲੀ ਕਿੱਥੋਂ ਗਵਾਹੀ ਪੇਸ਼ ਕੀਤੀ ਜਾਏਗੀ। ਇੱਕ ਹੋਰ ਬੜੀ ਵੱਡੀ ਗੱਲ ਆਉਂਦੀ ਹੈ ਤੁਹਾਡੀ ਗੱਲ ਤੋਂ, ਕਿਉਂਕਿ ਅਸੀਂ ਅੱਜ ਜੋ ਗੱਲਾਂ ਕਲੀਅਰ ਕਰ ਰਹੇ ਹੈਗੇ ਸਰ ਇਕਬਾਲ ਸਿੰਘ ਨਾਲ, ਕਾਫੀ ਕੁਝ ਗੱਲਾਂ ਕੌਮ ਦੇ ਅੱਗੇ ਆ ਰਹੀਆਂ ਹੈਗੀਆਂ ਨੇ। ਕੇਸਾਂ ਦੀ ਜਾਣਕਾਰੀ ਦੀ ਅਸੀਂ ਗੱਲ ਕਰਨੇ ਆ। ਬੰਦੀ ਸਿੰਘ ਰਿਹਾਈ ਮੋਰਚਾ ਜਿਹੜਾ ਪੰਜਾਬ ਦੀ ਰੂਟ 'ਤੇ ਲੱਗਾ ਹੈਗਾ, ਤੁਸੀਂ ਉੱਥੇ ਵੀ ਬੜੀ ਵੱਡੀ ਸੇਵਾ ਨਿਭਾ ਰਹੇ ਹੈਗੇ ਹੋ, ਉਹਦੇ ਉੱਤੇ ਕੀ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਹੈ? ਕਿਉਂਕਿ ਇਹ ਸਵਾਲ ਮੈਂ ਤੁਹਾਡੇ ਨਾਲ ਪਿਛਲੇ ਪ੍ਰੋਗਰਾਮ ਵਿੱਚ ਜਦੋਂ ਅਸੀਂ ਇੰਟਰਵਿਊ ਕੀਤਾ ਸੀ ਆਮ ਆਦਮੀ ਪਾਰਟੀ ਨਾਲ ਰਿਲੇਟਿਡ, ਵੀ ਜੋ ਪੰਜਾਬ ਦੇ ਅੰਦਰ ਹਾਲਾਤ ਬਣੇ ਸਨ, ਕਿਸਾਨ ਮੋਰਚਾ ਚੁੱਕਿਆ ਗਿਆ, ਅਤੇ ਕੀ ਜਥੇਦਾਰ ਸਾਹਿਬ ਨਾਲ ਤੁਸੀਂ ਇਸ ਮਸਲੇ ਦੇ ਉੱਤੇ ਅੱਜ ਗੱਲਬਾਤ ਕੀਤੀ ਕਿ ਵੀ ਪੰਜਾਬ ਦੀ ਸਰਕਾਰ ਮਾਫ਼ ਕਰਨਾ ਮਤਰੇਆ ਰਵੱਈਆ ਅਪਣਾ ਰਹੀ ਹੈ ਸਿੱਖਾਂ ਦੇ ਨਾਲ, ਕਿਸਾਨ ਮੋਰਚਾ ਧੋਖੇ ਨਾਲ ਚੱਕ ਦਿੱਤਾ ਗਿਆ? ਕੀ ਤੁਹਾਨੂੰ ਲੱਗਦਾ ਜਾਂ ਜਥੇਦਾਰ ਸਾਹਿਬ ਨੂੰ ਲੱਗਦਾ ਕਿ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਚੰਡੀਗੜ੍ਹ ਦਾ ਲੱਗਾ ਹੋਇਆ ਹੈਗਾ ਕਿ ਸਰਕਾਰ ਅਚਾਨਕ ਹਮਲਾ ਬੋਲ ਕੇ ਉਹਨੂੰ ਵੀ ਇੰਜੇ ਚਕਾ ਸਕਦੀ ਹੈ? ਜਸਵਿੰਦਰ ਵੀਰ ਜੀ, ਮੈਂ ਤੁਹਾਡੀ ਗੱਲ ਬਿਲਕੁਲ ਤੁਸੀਂ ਵਾਜਿਬ ਕਰ ਰਹੇ ਹੋ। ਮੈਂ ਇੱਕ ਗੱਲ ਇੱਥੇ ਬਿਲਕੁਲ ਦਰੁਸਤ ਕਰਦਾ ਸੰਗਤਾਂ ਦੇ ਸਾਹਮਣੇ ਕਿ ਜਿਹੜਾ ਇਹ ਮੋਰਚਾ ਹੈ ਇਹ ਅੱਜ ਤੋਂ 3 ਸਾਲ ਪਹਿਲਾਂ ਚੁੱਕਣ ਵਾਸਤੇ ਭਗਵੰਤ ਮਾਨ ਨੇ ਫੋਰਸ ਮੰਗੀ ਸੀ ਸੈਂਟਰ ਕੋਲੋਂ ਕਿ ਮੇਰੇ ਕੋਲ ਫੋਰਸ ਨਹੀਂ ਹੈ, ਮੈਨੂੰ ਫੋਰਸ ਦਿੱਤੀ ਜਾਵੇ ਅਤੇ ਮੈਂ ਇਸ ਮੋਰਚੇ ਨੂੰ ਚੱਕ ਦਿਆਂਗਾ। ਸੋ ਜਿਸ ਤਰ੍ਹਾਂ ਹੀ ਸਾਡੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਪਤਾ ਲੱਗਾ ਅਤੇ ਸਾਡੇ ਵਕੀਲਾਂ ਨੂੰ ਪਤਾ ਲੱਗਾ, ਉਹਨਾਂ ਨੇ ਉਹ ਪਟੀਸ਼ਨ ਹਾਈ ਕੋਰਟ 'ਚ ਪਾਈ, ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ 2 ਤਰੀਕਾਂ ਦੇ ਉੱਤੇ ਉਸ ਮੋਰਚੇ ਦੇ ਉੱਤੇ ਸਟੇ ਲੱਗ ਗਿਆ। ਪਰ ਜਦੋਂ ਸਟੇ ਲੱਗ ਗਿਆ, ਸਟੇ ਲੱਗਣ ਤੋਂ ਬਾਅਦ ਜੱਜ ਸਾਹਿਬ ਨੇ ਇਹ ਗੱਲ ਕਹੀ ਕਿ ਦੋਨੋਂ ਸੜਕਾਂ ਅਸੀਂ ਰੋਕੀਆਂ ਸੀਗੀਆਂ। ਠੀਕ ਹੈ। ਉਹਨਾਂ ਨੇ ਇਹ ਗੱਲ ਕਹੀ ਜੱਜ ਸਾਹਿਬ ਨੇ ਕਿ ਆਪ ਇੱਕ ਸੜਕ ਖਾਲੀ ਕਰ दीजिए, एक सड़क ਜਿਹੜੀ ਆਮ ਟ੍ਰੈਫਿਕ ਹੈ ਉਹਦੀ ਆਵਾਜਾਈ ਨਾ ਰੁਕੇ, ਹਾਂਜੀ, ਕਿਸੇ ਨੂੰ ਪਰੇਸ਼ਾਨੀ ਨਾ ਆਵੇ। ਠੀਕ ਹੈ। ਇੱਕ ਬੰਦੇ ਨੇ ਪਾਈ ਸੀਗੀ ਪਟੀਸ਼ਨ। ਬੰਦਾ ਕੀ ਹੁੰਦਾ ਜੇ ਦੇਖੋ, ਇੱਕ ਤਾਂ ਬੰਦਾ ਖੜਾ ਕਰਦੇ ਨੇ, ਸਰਕਾਰਾਂ ਹੀ ਖੜਾ ਕਰਦੀਆਂ ਨੇ, ਬਿਲਕੁਲ, ਅਤੇ ਸਰਕਾਰਾਂ ਨੇ ਬੜਾ ਜ਼ੋਰ ਲਾਇਆ, ਪਰ ਜੱਜ ਸਾਹਿਬ ਨੇ, ਮਾਨਯੋਗ ਅਦਾਲਤ ਨੇ ਉਹ ਤਰੀਕੇ ਨਾਲ ਸਾਰਾ ਕੁਝ ਦੇਖਿਆ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਹਿਲੇ ਦਿਨ ਤੋਂ ਪ੍ਰਕਾਸ਼ ਹੈ। 7 ਤਰੀਕ ਨੂੰ 7 ਜਨਵਰੀ 2023 ਨੂੰ ਮੋਰਚਾ ਆਰੰਭਿਆ ਗਿਆ ਸੀ, ਅਤੇ 8 ਤਰੀਕ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਸੀ। ਉਸ ਤੋਂ ਲੈ ਕੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਹੈ। ਸਾਰੇ ਗੁਰਪੁਰਬ ਮਨਾਏ ਜਾਂਦੇ ਨੇ, ਸਾਰੇ ਮਹੱਲੇ ਕੱਢੇ ਜਾਂਦੇ ਨੇ, ਹੋਲਾ ਮਹੱਲਾ ਹੈ, ਵਿਸਾਖੀ ਮਹੱਲਾ ਹੈ, ਸਾਰੇ ਉੱਥੇ ਮਹੱਲੇ ਕੱਢੇ ਜਾਂਦੇ ਨੇ। ਗੁਰੂ ਦੀ ਲਾਡਲੀ ਫੌਜਾਂ ਸਭ ਤੋਂ ਅੱਗੇ ਬੈਠੀਆਂ ਹੋਈਆਂ ਨੇ, ਪਿੱਛੇ ਵੀ ਗੁਰੂ ਦੀ ਲਾਡਲੀ ਫੌਜਾਂ ਬੈਠੀਆਂ ਹੋਈਆਂ ਨੇ। ਉਹ ਇਸ ਮੋਰਚੇ ਨੂੰ ਬੜੇ ਬਾਖੂਬੀ, ਬੜੇ ਪੈਣੀ ਨਿਗਾਹ ਨਾਲ ਦੇਖਦੇ ਵੀ ਨੇ, ਜੋ ਗੁਰੂ ਦੀ ਲਾਡਲੀ ਫੌਜਾਂ। ਲਗਭਗ 1.5 ਮਹੀਨੇ ਪਹਿਲੇ ਵੀਡੀਓਜ਼ ਆਈਆਂ ਸਨ ਕਿ ਪੁਲਿਸ ਨੇ ਜਿਸ ਵੇਲੇ ਮੋਰਚੇ ਤੋਂ ਇੱਕ ਪ੍ਰੋਟੈਸਟ ਨੇ ਜਾਣਾ ਸੀ ਭਗਵੰਤ ਮਾਨ ਦੇ ਘਰ ਦੇ ਲਈ, ਅਤੇ ਉੱਥੇ ਸਰਕਾਰ ਨੇ ਆਂਸੂ ਗੈਸ ਦੇ ਗੋਲੇ ਵੀ ਚਲਾਏ, ਔਰ ਕਾਫੀ ਕੁਝ ਵੀਡੀਓਜ਼ ਵਾਇਰਲ ਹੋਈਆਂ ਸੋਸ਼ਲ ਮੀਡੀਆ 'ਤੇ, ਸਾਰਿਆਂ ਨੇ ਦੇਖਿਆ। ਉਹ ਕੀ ਮਸਲਾ ਹੈਗਾ ਸੀ? ਉਹ ਮਸਲਾ ਇਸ ਤਰ੍ਹਾਂ ਹੈ ਕਿ ਜਸਵਿੰਦਰ ਵੀਰ ਜੀ, ਜਦੋਂ ਉਹ ਰੱਖਿਆ ਗਿਆ ਸੀ 2 ਸਾਲ ਪੂਰੇ ਹੋ ਗਏ ਸੀਗੇ, 7 ਜਨਵਰੀ 2025 ਨੂੰ, ਲਗਭਗ 2 ਮਹੀਨੇ ਪਹਿਲੇ ਦੀ ਗੱਲ ਹੈ ਜੀ। 2025 ਨੂੰ ਦਾਸ ਵੀ ਉੱਤੇ ਗਿਆ ਸੀ, ਇੱਥੋਂ ਦਾਸ ਦੇ ਨਾਲ ਬਹੁਤ ਸਾਰੀ ਸੰਗਤ ਦਿੱਲੀ ਦੀ ਵੀ ਗਈ ਸੀ। ਅਤੇ ਉੱਥੇ ਜਦੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਕਿ ਇਹ ਜਿਹੜਾ ਭਗਵੰਤ ਮਾਨ ਹੈ ਨਾ, ਇਹ ਉਸੇ ਬੁੱਚੜ ਦੀ ਲੀਆਂ 'ਤੇ ਤੁਰ ਗਿਆ, ਇਹਦੇ ਵਿੱਚ ਵੀ ਉਸ ਬੁੱਚੜ ਦੀ ਰੂਹ ਆ ਗਈ। ਇਹਨਾਂ ਨੇ ਕੀ ਕੀਤਾ ਕਿ ਸਾਰੇ ਪੰਜਾਬ ਵਿੱਚ ਸਾਡੇ ਜਿੰਨੇ ਵੀ ਵੱਡੇ ਵੱਡੇ ਲੀਡਰ ਸੀ, ਵੱਡੇ ਵੱਡੇ ਆਗੂ ਸੀ, ਉਹ ਸਾਰੇ ਇਹਨਾਂ ਨੇ ਡਿਟੇਨ ਕਰਤੇ ਘਰਾਂ 'ਚ। ਇਸ ਗੱਲ ਦਾ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਵੀ ਇਸ ਤਰ੍ਹਾਂ ਕਰ ਦੇਣਾ ਇਹਨਾਂ ਨੇ। ਤਾਂ ਕੁਝ ਆਗੂ ਸਾਡੇ ਪਹਿਲਾਂ ਹੀ ਹਫ਼ਤਾ ਪਹਿਲਾਂ ਹੀ ਉੱਥੇ
ਜਿਹੜੇ ਨੇ ਵੱਡੇ ਆਗੂ ਸਾਰੇ ਪਹੁੰਚ ਗਏ ਸੀਗੇ। ਇਹਨਾਂ ਨੇ ਕੀ ਕੀਤਾ, ਜਿੰਨੇ ਵੀ ਟਰਾਲੀਆਂ, ਬੱਸਾਂ, ਲੋਕੀ ਮੋਟਰਸਾਈਕਲਾਂ 'ਤੇ ਆ ਰਹੇ ਸੀ, ਇਹਨਾਂ ਨੇ ਇਸ ਤਰ੍ਹਾਂ ਮਾਹੌਲ ਕਰਤਾ ਜਿਵੇਂ ਕਰਫਿਊ ਲੱਗਾ ਹੈ। ਅਸੀਂ ਵੀ 10 ਤੋਂ ਉੱਥੋਂ ਕਰੀਬ 22-23 ਕਾਰਾਂ ਦਿੱਲੀ ਤੋਂ ਵੀ ਗਈਆਂ ਸੀ। ਅਤੇ ਜਦੋਂ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਖੜਰ ਰੋਕ ਲਿਆ, ਅਤੇ ਮੇਰੇ ਨਾਲ ਤਾਂ 2 ਬੱਚੇ ਸੀਗੇ, ਅਤੇ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਬੱਚਿਆਂ ਦੇ ਨਾਨਕੇ ਜਾ ਰਹੇ ਹੈਗੇ। ਅਤੇ ਉਹਨਾਂ ਨੇ, ਹਾਲਾਂਕਿ ਉਹ ਪਹਿਚਾਣਦੇ ਸੀਗੇ ਵੀ ਦਾਸ ਦਾ ਚਿਹਰਾ ਤੇ ਪਹਿਚਾਣਦੇ, ਅਤੇ ਉਹ ਕਹਿੰਦੇ ਇਕਬਾਲ ਸਿੰਘ। ਮੈਂ ਕਿਹਾ ਬਿਲਕੁਲ ਸਾਡਾ ਨਾਨਕਾ ਹੀ ਹੈ, ਵਾਕਈ ਨਾਨਕਾ ਸਾਡਾ, ਅਸੀਂ ਦਿੱਲੀ 'ਚ ਰਹਿੰਦੇ ਹਾਂ ਅਤੇ ਪੰਜਾਬ ਸਾਡਾ ਨਾਨਕਾ ਹੀ ਹੈ ਨਾ। ਅਤੇ ਉਹਨਾਂ ਨੇ ਚਲੋ ਬੱਚੇ ਕਰਕੇ ਮੈਨੂੰ ਛੱਡਤਾ, ਬਾਕੀ ਵੀ ਹੋਰ ਗੱਡੀਆਂ ਜਿਹੜੀਆਂ ਨੇ ਉਹ ਕੋਈ ਦਾएं ਬਾएं ਨਿਕਲ ਕੇ ਚਲੀਆਂ ਗਈਆਂ। ਉਸ ਤੋਂ ਬਾਅਦ ਉਹਨਾਂ ਨੇ ਗੱਡੀਆਂ ਸਾਡੀਆਂ 5 ਕਿਲੋਮੀਟਰ ਪਿੱਛੇ ਰੋਕ ਲਈਆਂ। ਉੱਥੋਂ 5 ਕਿਲੋਮੀਟਰ ਪੈਦਲ ਜਿਹੜੇ ਨੇ ਅਸੀਂ ਲੋਕੀ ਸਾਰੇ ਮੋਰਚੇ ਵਿੱਚ ਗਏ। ਕੋਈ ਖੇਤਾਂ ਵਿੱਚੋਂ ਨਿਕਲ ਕੇ ਗਿਆ, ਕੋਈ ਬਿਲਡਿੰਗਾਂ ਦੇ ਪਿੱਛੋਂ ਨਿਕਲ ਕੇ ਗਿਆ, ਕੋਈ ਕਲੋਨੀ ਦੇ ਵਿੱਚੋਂ ਨਿਕਲ ਕੇ ਗਿਆ, ਮਤਲਬ ਕਿ ਉੱਥੇ ਤੱਕ ਅਸੀਂ ਮੋਰਚੇ ਤੱਕ ਪਹੁੰਚੇ। ਜਦੋਂ ਅਸੀਂ ਮੋਰਚੇ ਤੱਕ ਪਹੁੰਚੇ ਅਤੇ 43 ਦੇ ਬੱਸ ਅੱਡੇ 'ਤੇ ਬਾਪੂ ਜੀ ਹੋਰੀ, ਬਾਪੂ ਗੁਰਚਰਨ ਸਿੰਘ ਜੀ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਕਾਨ ਸਿੰਘ ਵਾਲਾ, ਇਹਨਾਂ ਨੂੰ ਉਹਨਾਂ ਨੇ ਉੱਥੇ ਰੋਕ ਲਿਆ। ਅਤੇ ਦੇਖੋ ਬੜੀ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲਿਆ ਔਰ ਇਹ ਕਹਿਣ ਨੂੰ ਕਹਿੰਦੇ ਨੇ ਕਿ ਇਹ ਜਿਹੜੀ ਇਹ ਪੰਥਕ ਸਰਕਾਰ ਹੈ, ਬਹੁਤ ਵੱਡਾ ਨੁਕਸਾਨ ਇਹਨਾਂ ਨੇ ਕੀਤਾ। ਜਿਹੜੇ ਅਥਰੂ ਗੈਸ ਦੇ ਗੋਲੇ ਚਲਾਏ, ਬਿਲਕੁਲ ਉਸ ਵੀਡੀਓ ਜਿਹੜੀਆਂ ਨੇ ਉਹ ਅਸੀਂ ਬਣਾਈਆਂ ਸੀਗੀਆਂ, ਸਾਰੀਆਂ ਵੀਡੀਓ ਅਸੀਂ ਉੱਥੇ ਵਾਇਰਲ ਕੀਤੀਆਂ, ਕਿਉਂਕਿ ਜਦੋਂ ਬਾਪੂ ਜੀ ਹੋਰੀ ਉੱਧਰ ਚਲੇ ਗਏ ਅਤੇ ਸਾਨੂੰ ਬਾਪੂ ਜੀ ਨੇ ਕਿਹਾ ਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ, ਤੁਸੀਂ ਇਕਬਾਲ ਸਿੰਘ ਜੀ ਉੱਥੇ ਪੰਡਾਲ ਵਿੱਚ ਰੁਕੋ। ਸਾਡੀ ਸਾਰੀ ਜਿੰਨੀ ਸੰਗਤ ਸਾਡੀ ਗਈ ਹੋਈ ਸੀ, ਸਾਡੇ ਨਾਲ ਬੰਦੇ ਸੀਗੇ 50-60, ਅਤੇ ਉਹ ਸਾਰੇ ਅਸੀਂ ਪੰਡਾਲ ਦੇ ਵਿੱਚ। ਦੇਖੋ ਉਹਨਾਂ ਨੇ ਗੋਲੇ ਮਾਰੇ, ਕੰਬਲਾਂ ਦੇ ਉੱਤੇ ਗੋਲੇ ਗਿਰੇ, ਅੱਗ ਵੀ ਲੱਗੀ। ਗੁਰਦੀਪ ਸਿੰਘ ਮਿੰਟੂ ਜੀ ਹੋਰੀ ਸੀ ਮੇਰੇ ਨਾਲ ਦਿੱਲੀ ਤੋਂ, ਮਹਿੰਦਰਪਾਲ ਹੋਰੀ ਸੀਗੇ, ਦਲਜੀਤ ਹੋਰੀ ਸੀਗੇ। ਅਤੇ ਇਹ ਜਦੋਂ ਅੱਗ ਲੱਗੀ ਅਤੇ ਇਹਨਾਂ ਨੇ ਕੰਬਲ ਚੁੱਕ ਕੇ ਬਾਹਰ ਲੈ ਕੇ ਗਏ। ਮਤਲਬ ਇਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਆਈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਹਿਬ ਚੱਲ ਰਿਹਾ ਹੋਵੇ ਔਰ ਅਸੀਂ ਗੋਲੇ ਦਾ ਕੀ। ਇਹ ਤੇ ਬਰਗਾੜੀ ਤੋਂ ਵੀ ਜ਼ਿਆਦਾ ਵੱਡਾ ਕਾਂਡ ਕਰਤਾ ਇਹਨਾਂ ਨੇ। ਪੰਜਾਬ ਸਰਕਾਰ, ਜਿਹਨੂੰ ਪੰਜਾਬ ਦੇ ਸਿੱਖਾਂ ਨੇ ਚੁਣਿਆ, ਜਿਨ੍ਹਾਂ ਨੂੰ ਪੰਜਾਬ ਦੇ ਲੋਕੀ ਕਹਿੰਦੇ ਨੇ ਕਿ ਸਾਡੀ ਆਪਣੀ ਘਰ ਦੀ ਸਰਕਾਰ। ਮੈਂ ਕਹਿ ਰਿਹਾ ਕਿ ਤੁਹਾਡਾ ਜਿਹੜਾ ਚੈਨਲ ਹੈ ਨਾ, NRI ਜ਼ਿਆਦਾ ਦੇਖਣਗੇ ਔਰ NRIਆਂ ਨੂੰ ਮੈਂ ਇਹ ਕਹਾਂਗਾ ਕਿ ਜਿਸ ਸਰਕਾਰ ਨੂੰ ਬਣਾਉਣ ਵਾਸਤੇ ਤੁਸੀਂ ਆਪਣੇ ਖੂਨ ਪਸੀਨੇ ਦੀ ਜਿਹੜੀ ਕਮਾਈ ਬਿਲਕੁਲ ਤੁਸੀਂ ਦਿੱਤੀ, ਉਸ ਸਰਕਾਰ ਨੇ ਇਹ ਹਾਲ ਕੀਤਾ। ਔਰ ਸਾਡੇ NRI ਭਰਾ ਉੱਥੇ ਬੈਠੇ ਵੀ ਆਪਣਾ ਸੁਨੇਹਾ ਭੇਜ ਰਹੇ ਸੀ, ਜਸਵਿੰਦਰ ਵੀਰ ਜੀ ਝਾੜੂ ਨੂੰ ਵੋਟ ਪਾਉਣਾ, ਇਕਬਾਲ ਵੀਰ ਜੀ ਝਾੜੂ ਨੂੰ ਵੋਟ ਪਾਉਣਾ, ਆਪਣੇ ਰਿਸ਼ਤੇਦਾਰਾਂ ਨੂੰ ਕਹੋ ਝਾੜੂ ਨੂੰ ਵੋਟ ਪਾਉਣਾ। ਫਿਰ ਝਾੜੂ ਨੂੰ ਉਹਨਾਂ ਨੇ ਰੱਜ ਕੇ ਵੋਟਾਂ ਵੀ ਪਾਈਆਂ, 92 + 4 96 MLA ਵੀ ਬਣੇ। ਇੱਕ ਗੱਲ ਦੱਸ ਦੇਵਾਂ ਕਿ ਇਹਨਾਂ ਸਾਰੇ MLAਆਂ ਕੋਲ ਸਾਡੇ ਬੰਦੇ ਆਪਣਾ ਮੈਮੋਰੈਂਡਮ ਲੈ ਕਰਕੇ ਇਹਨਾਂ ਕੋਲ ਗਏ ਸੀ, ਪਰ ਇਹਨਾਂ ਨੇ ਕਿਸੇ ਇੱਕ ਵੀ MLA ਨੇ ਵਿਧਾਨ ਸਭਾ ਦੇ ਅੰਦਰ ਇੱਕ ਵੀ MLA ਨੇ ਆਵਾਜ਼ ਨਹੀਂ ਚੱਕੀ। ਆਵਾਜ਼ ਕਿੱਥੋਂ ਚੱਕਣੀ ਸੀ ਬਈ? ਜਸਟਿਸ ਜੋਰਾ ਸਿੰਘ ਦੀ ਰਿਪੋਰਟ ਹੈਗੀ ਹੈ, ਉਹ ਤਾਂ ਆਪ ਕਹਿ ਰਿਹਾ ਕਿ ਆਪ ਸਰਕਾਰ ਦੇ ਬੇਦਬੀ ਦੇ ਮਾਮਲੇ 'ਚ ਆਪ ਸਰਕਾਰ ਜਿਹੜੀ ਹੈਗੀ ਨਾ ਭਗਵੰਤ ਮਾਨ ਦੀ, ਉਹਦੇ ਬੰਦੇ ਉਹਦੇ ਵਿੱਚ ਇਨਵਾਲਵ ਨੇ। ਕਿਉਂਕਿ ਦੇਖੋ ਜਦੋਂ ਤੁਹਾਨੂੰ ਪਤਾ ਹੈ ਖਿਚੜੀ ਪੱਕੀ, ਉਧਰੋਂ ਨਿਕਲ ਕੇ ਉਸ ਪਾਰਟੀ 'ਚ ਵੜ ਗਏ, ਉਧਰੋਂ ਨਿਕਲ ਕੇ ਉਸ ਪਾਰਟੀ 'ਚ ਵੜ ਗਏ। ਇਹਨਾਂ ਨੇ ਸਾਰੇ ਐਕਸੈਪਟ ਕੀਤੇ। ਇਹਨਾਂ ਨੇ ਥੋੜ੍ਹਾ, ਇਹ ਕੋਈ ਪੰਥਕ ਸਰਕਾਰ ਨਹੀਂ ਹੈ, ਕੋਈ ਪੰਜਾਬ ਦੇ ਹਿੱਤ ਵਾਸਤੇ ਸਰਕਾਰ ਨਹੀਂ ਹੈ। ਤੁਸੀਂ ਦੇਖੋ ਨਾ, ਜਿਹੜਾ 2 ਵਾਰੀ ਕਿਸਾਨਾਂ ਨਾਲ ਕੀ ਕੀਤਾ, ਉੱਥੇ ਬੁਲਾ ਕੇ ਆਪਣੀ ਮੀਟਿੰਗ 'ਚ ਬੁਲਾ ਲਿਆ, ਪਿੱਛੋਂ ਉਹ ਕਹਿੰਦੇ ਨੇ ਘਰ 'ਚ ਚੋਰੀ ਕਰਨ ਵਾਸਤੇ ਚੋਰਾਂ ਨੇ ਸੰਦ ਉਹਨਾਂ ਉੱਧਰ ਬੁਲਾ ਲਿਆ ਕਿ ਸਾਡੇ ਇੱਥੇ ਆ ਜਾਓ ਜੀ ਪ੍ਰੋਗਰਾਮ ਹੈਗਾ, ਅਤੇ ਪਿੱਛੋਂ ਚੋਰ ਭੇਜਤੇ। ਚੋਰ ਮੀਨ ਸਰਕਾਰ ਨੇ ਬਿਲਕੁਲ ਫੌਜ ਆਪਣੀ ਲਾਈ, ਆਪਣੀ ਫੌਜ ਨੇ ਸਾਰੇ ਗ੍ਰਿਫਤਾਰੀ ਉਹਨਾਂ ਨੇ ਕੀਤੀ। ਕਿੰਨਾ ਵੱਡਾ ਨੁਕਸਾਨ ਉਹਨਾਂ ਨੇ ਕੀਤਾ
ਕਿ ਕਿਸਾਨਾਂ ਦੀ ਟਰਾਲੀਆਂ ਉਹ ਆਪ ਚਲਾ ਕਰਕੇ ਲੈ ਗਏ, ਹੋਰ ਲੋਕੀ ਕਿਰਾਏ ਤੇ ਪਕੜ ਕੇ ਟਰਾਲੀਆਂ ਚੋਰੀ ਹੋ ਗਈਆਂ। ਹੁਣ ਤੇ ਇੱਕ ਹੋਰ ਚੀਜ਼ ਜਿਹੜੇ ਬਾਹਰ ਦੇ ਦਰਸ਼ਕ ਲਗਾਤਾਰ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਹੈਗੇ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ, ਉਹਨਾਂ ਦੇ ਘਰੋਂ ਬਿਲਕੁਲ ਉਹਨਾਂ ਦੇ ਘਰੋਂ ਬਰਾਮਦ ਹੋ ਰਹੀਆਂ ਨੇ, ਉਹਨਾਂ ਦੇ ਘਰੋਂ ਜਿਹੜੀਆਂ ਟਰਾਲੀਆਂ ਬਰਾਮਦ ਹੋ ਰਹੀਆਂ ਨੇ। ਫਿਰ ਸਟੇ ਦੇ ਉੱਤੇ ਤੁਸੀਂ JCB ਨਾਲ ਸਟੇ ਤੋੜਤੀ। ਮੈਂ ਤੁਹਾਨੂੰ ਕਹਿ ਰਿਹਾ ਕਿ ਅੱਜ ਇੱਥੇ ਦਿੱਲੀ ਦੇ ਅੰਦਰ ਝਾੜੂ ਤੀਲਾ ਤੀਲਾ ਹੋਇਆ ਨਾ, ਆਉਣ ਵਾਲੇ ਸਮੇਂ 'ਚ ਪੰਜਾਬ ਵਿੱਚ ਵੀ ਝਾੜੂ ਤੀਲਾ ਤੀਲਾ ਹੋ ਜਾਏਗਾ। ਇਹ ਮਤ ਪੰਜਾਬ ਦੀ ਜਨਤਾ, ਪੰਜਾਬ ਦੇ ਲੋਕ ਜਿੰਨਾ ਕੁ ਪਿਆਰ ਕਰਦੇ ਨੇ ਨਾ, ਉਸ ਤੋਂ ਜ਼ਿਆਦਾ ਦੁਸ਼ਮਣੀ ਕੱਢਦੇ ਨੇ। ਇਕਬਾਲ ਸਿੰਘ ਜੀ, ਮੈਂ ਤੁਹਾਨੂੰ ਇੱਥੇ ਰੋਕਾਂ, ਤੁਹਾਡੀ ਗੱਲ ਤੋਂ ਸਹਿਮਤ ਹਾਂ। ਪੰਜਾਬ ਦੇ ਸਿੱਖਾਂ ਨੇ ਅਗਰ ਕਹਿ ਲਈ 47 ਤੋਂ ਲੈ ਕੇ ਅੱਜ ਤੱਕ ਸੰਤਾਪ ਹੀ ਝੇਲਿਆ, 84-80 ਝੱਲੀ। ਕਾਂਗਰਸ ਦੇ ਉੱਤੇ ਟੈਗ ਲੱਗ ਗਿਆ ਦਰਬਾਰ ਸਾਹਿਬ ਤੇ ਹਮਲੇ ਦਾ, ਬਾਦਲਾਂ ਦੇ ਉੱਤੇ ਟੈਗ ਲੱਗ ਗਿਆ ਬੇਦਬੀਆਂ ਕਰਾਉਣ ਦਾ, ਪੰਥ ਦੁਖੀ ਹੋਣ ਦਾ। ਭਰੋਸਾ ਕੀਤਾ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਤੇ, ਉਹ ਵੀ ਤੁਸੀਂ ਕਹਿ ਰਹੇ ਹੋ ਕਿ ਅੱਜ ਬੂਚੜ ਸਰਕਾਰ ਦਾ ਰੋਲ ਕਰ ਰਹੀ ਹੈ, ਤੇ ਫਿਰ ਰਹਿ ਕੌਣ ਗਿਆ? ਅਗਲੀ ਸਰਕਾਰ ਕੀ BJP ਦੀ ਬਣੇਗੀ ਜਾਂ ਮਿਲੀ ਜੁਲੀ ਸਰਕਾਰ ਬਣੇਗੀ? ਪੰਥਕ ਸਰਕਾਰ ਜਥੇਦਾਰ ਸਾਹਿਬ ਦੀ ਅਗਵਾਈ 'ਚ ਕਿਉਂ ਨਹੀਂ ਬਣਦੀ? ਦੇਖੋ, ਜਥੇਦਾਰ ਸਾਹਿਬ ਜਦ ਤੱਕ ਜੇਲ੍ਹ ਦੇ ਅੰਦਰ ਬੈਠੇ ਨੇ ਤਦ ਤੱਕ ਪੰਥਕ ਸਰਕਾਰ ਬਣਨੀ ਮੁਸ਼ਕਲ ਹੈ, ਨਜ਼ਰ ਨਹੀਂ ਆ ਰਹੀ। ਕੋਈ ਸੰਦੇਸ਼ ਕਿਉਂਕਿ ਪਤਾ ਕੀ ਹੈ ਜਸਵਿੰਦਰ ਵੀਰ ਜੀ, ਸਾਡੇ ਆਪਣੇ ਜਿਹੜੇ ਪੰਥਕ ਨੇ ਉਹ ਇੱਕ ਮੁੱਠ ਨਹੀਂ ਹੈਗੇ ਨਾ। ਮੈਂ ਕਹਿੰਦਾ ਮੰਨ ਲਓ ਇੱਕ ਪਾਰਟੀ ਜਸਵਿੰਦਰ ਸਿੰਘ ਜੀ ਦੀ ਹੈ, ਪੰਥਕ ਹੈ, ਇੱਕ ਇਕਬਾਲ ਸਿੰਘ ਦੀ ਹੈ, ਇੱਕ ਮਿੰਟੂ ਵੀਰ ਜੀ ਦੀ ਹੈ। ਪੰਥਕ ਤੇ ਤਾਂ ਮੰਨੀਏ ਨਾ ਕਿ ਤਿੰਨੋਂ ਇਕੱਠੇ ਹੋ ਜਾਈਏ ਤੇ ਇੱਕ ਕੈਂਡੀਡੇਟ ਖੜਾ ਕਰੀਏ। ਜਸਵਿੰਦਰ ਵੀਰ ਜੀ ਆਪਣਾ ਖੜਾ ਕਰਦੇ ਨੇ, ਇਕਬਾਲ ਵੀਰ ਜੀ ਆਪਣਾ ਖੜਾ ਕਰਦੇ, ਮਿੰਟੂ ਵੀਰ ਜੀ ਆਪਣਾ ਖੜਾ ਕਰਦੇ, ਤੇ ਪੰਥਕ ਤੇ ਵੋਟ ਵੰਡੇਗੀ ਨਾ। ਤੇ ਫਿਰ ਅਗਰ ਅਸੀਂ ਇਸ ਗੱਲ ਨੂੰ ਸਿੱਧੇ ਤੌਰ ਤੇ ਕਹੀਏ ਕਿ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀਆਂ ਖਾਲੀ ਗੱਲਾਂ ਹੀ ਹੈਗੀਆਂ ਨੇ, ਸਿਰਫ ਚੌਧਰ ਤੇ ਮੈਂ ਦੀ ਲੜਾਈ ਹੈ ਕਿ ਮੈਂ ਪ੍ਰਧਾਨ ਬਣ ਜਾਵਾਂ, ਮੈਂ ਮੁੱਖ ਮੰਤਰੀ ਬਣ ਜਾਵਾਂ, ਮੈਂ ਜਥੇਦਾਰ ਬਣ ਜਾਵਾਂ, ਤੇ ਫਿਰ ਕੌਮ ਨੂੰ ਤਾਂ ਜੁੱਤੀਆਂ ਪੈਂਦੀਆਂ ਰਹਿਣਗੀਆਂ। ਵੀਰ ਜੀ ਬਿਲਕੁਲ, ਇਹ ਕਹਿਣ ਨੂੰ ਹੀ ਹੈ ਕਿ ਅੱਜ ਚੰਡੀਗੜ੍ਹ ਦੀ ਅਬਰੂਆਂ ਤੇ ਮੋਰਚਾ ਲੱਗਾ, ਸਾਰਿਆਂ ਦਾ ਫਰਜ਼ ਬਣਦਾ ਸੀ ਨਾ ਕਿ ਉੱਥੇ ਜਾਂਦੇ, ਪੰਜਾਬ ਸਰਕਾਰ ਹਿੱਲ ਜਾਂਦੀ। 7 ਤਰੀਕ ਨੂੰ ਫਿਰ ਦੁਬਾਰਾ ਜਥੇਦਾਰ ਸਾਹਿਬ ਦੀ ਸੁਪਰੀਮ ਕੋਰਟ ਵਿੱਚ ਲੱਗੀ ਹੋਈ ਹੈ, ਡੇਟ ਹੈਗੀ ਜੇਲ੍ਹ ਸ਼ਿਫਟਿੰਗ ਦੀ। 6 ਮਹੀਨੇ ਹੋ ਗਏ ਨੇ, 6 ਮਹੀਨੇ ਸਿਰਫ ਜੇਲ੍ਹ ਸ਼ਿਫਟਿੰਗ ਨਹੀਂ ਹੋ ਪਾਈ। ਜੇ ਪੰਥ ਇਕੱਠਾ ਹੋ ਜਾਏ। ਪੰਥ ਇਕੱਠਾ ਕਿਉਂ ਨਹੀਂ ਹੁੰਦਾ ਇਕਬਾਲ ਸਿੰਘ ਜੀ? ਹਾਂਜੀ, ਪੰਥ ਇਕੱਠਾ ਕਿਉਂ ਨਹੀਂ ਹੁੰਦਾ? ਲੀਡਰਾਂ ਦੀ ਤੇ ਚਲੋ ਕੁਰਸੀ ਦੀ ਲੜਾਈ ਹੈਗੀ ਹੈ, ਆਮ ਜਿਹੜੀ ਸਿੱਖ ਹੈ, ਆਮ ਦੇਖੋ, ਅਗਰ ਤੁਹਾਡਾ ਸਾਡਾ ਇਸ ਅੱਜ ਪ੍ਰੋਗਰਾਮ 'ਤੇ ਗੱਲਬਾਤ ਕਰ ਰਿਹਾ, ਸਾਡਾ ਹਿਰਦਾ ਵਲੂੰਗ ਰਿਹਾ, ਸਾਡਾ ਦਿਲ ਦੁਖੀ ਹੋ ਰਿਹਾ, ਤੇ ਜਿਹੜੇ ਪੰਜਾਬ ਦੇ ਪੰਥ ਦਰਦੀ ਕਿਸਾਨ ਨੇ, ਪੰਜਾਬ ਦੇ ਵਸਨੀਕ ਹੈਗੇ ਨੇ, ਉਹਨਾਂ ਦਾ ਵੀ ਤਾਂ ਦਿਲ ਦੁਖਦਾ ਹੋਏਗਾ। ਉਹ ਕਿਉਂ ਨਹੀਂ ਆਉਂਦੇ ਸਰਕਾਰਾਂ ਦੇ ਖਿਲਾਫ? ਇਹ ਤੁਸੀਂ ਹੁਣ ਦੇਖਿਆ ਹੀ ਨਾ, ਕਿਸਾਨਾਂ ਦੇ ਬਾਰੇ ਵੀ ਤੁਸੀਂ ਆਪ ਹੀ, ਕਿਸਾਨਾਂ ਦੇ ਜਥੇਬੰਦੀਆਂ ਅੱਜ ਹੁਣ ਇਕੱਠੀਆਂ ਹੋ ਰਹੀਆਂ ਨੇ। ਜਦੋਂ ਇਕੱਠੇ ਹੋਣ ਦਾ ਟਾਈਮ ਸੀ ਤਾਂ ਨਹੀਂ ਹੋਈਆਂ। ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਕਿ ਅੱਜ ਵੀ ਕਿਸਾਨ ਸਾਰੇ ਉੱਠ ਕੇ ਚੰਡੀਗੜ੍ਹ ਦੀ ਅਬਰੂਆ 'ਤੇ ਜਾ ਕੇ ਬੈਠਣ, ਜਿੱਥੇ ਇਹ ਮੋਰਚਾ ਲੱਗਾ। ਪੂਰੇ ਪੰਜਾਬ 'ਚ ਕੀ ਪੂਰੇ ਹਿੰਦੁਸਤਾਨ 'ਚ ਜਿਹੜੇ ਵੀ ਨੇ ਉੱਥੇ ਜਾ ਕੇ ਬੈਠ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਉੱਥੇ ਦਲਿਤ ਵੀ ਆ ਰਹੇ ਜੇ, ਉੱਥੇ ਹਿੰਦੂ ਵੀ ਆ ਰਹੇ ਨੇ, ਉੱਥੇ ਮੁਸਲਿਮ ਵੀ ਆ ਰਹੇ ਨੇ ਉਸ ਮੋਰਚੇ 'ਚ। ਸਾਰਿਆਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨ ਜਥੇਬੰਦੀਆਂ ਵੀ ਆ ਰਹੀਆਂ ਨੇ, ਕਿਰਤੀ ਕਿਸਾਨ ਯੂਨੀਅਨ ਵੀ ਆ ਰਹੀ ਹੈ। ਕੱਲ੍ਹ ਡਾਕਟਰ ਦਰਸ਼ਨਪਾਲ ਜੀ ਵੀ ਆਏ ਹੋਏ ਸੀ, ਆ ਰਹੇ ਨੇ, ਬੈਠੇ ਵੀ ਹੋਏ ਨੇ। ਮੈਂ ਤਾਂ ਤੁਹਾਡੇ ਚੈਨਲ ਦੇ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਆਪਾਂ ਉਧਰ ਮੋਰਚਾ ਨਾ ਲਗਾਈਏ, ਇੱਧਰ ਮੋਰਚਾ ਨਾ ਲਗਾਈਏ, ਸਾਰੇ ਮੋਰਚਿਆਂ ਨੂੰ ਇਕੱਠਾ ਕਰਕੇ ਇੱਕੋ ਮੋਰਚਾ ਲਗਾ ਦੇਣਾ ਚਾਹੀਦਾ, ਔਰ ਸਾਰੀਆਂ ਉੱਥੇ ਮੰਗਾਂ ਚੱਲਣ, ਸਰਕਾਰ ਆਪੇ ਮੰਨੇਗੀ। ਤੁਹਾਡੀ ਜਥੇਦਾਰ ਸਾਹਿਬ ਨੇ ਸਾਰੇ ਮਸਲੇ 'ਤੇ ਗੱਲ ਹੋਈ ਅੱਜ? ਸਾਰੇ ਮਸਲਿਆਂ 'ਤੇ ਗੱਲ ਹੁੰਦੀ ਹੈ। ਜਥੇਦਾਰ ਸਾਹਿਬ ਦਾ ਕੀ ਕਹਿਣਾ? ਜਥੇਦਾਰ ਸਾਹਿਬ ਦਾ ਤਾਂ ਤੁਹਾਨੂੰ ਮੈਂ ਦੱਸਾਂ ਕਿ ਇੱਕੋ ਹੀ ਦਰਦ ਹੈ। 38 ਸਾਲ ਹੋ ਗਏ ਨੇ ਆਪਣੀ ਜ਼ਿੰਦਗੀ ਦੇ ਘਰੋਂ ਬਾਹਰ ਨਿਕਲੇ ਨੂੰ। 38 ਸਾਲ ਕਹਿਣਾ ਬੜਾ ਆਸਾਨ ਹੈਗਾ, 38 ਸਾਲ। ਔਰ 30 ਸਾਲ ਹੋ ਗਏ ਜੇਲ੍ਹ ਦੇ ਅੰਦਰ ਬੈਠੇ ਨੂੰ, ਔਰ 30 ਮਿੰਟ ਦੀ ਵੀ ਪੈਰੋਲ ਨਹੀਂ ਹੈ ਕਿ ਬਾਹਰ ਜਾ ਕੇ 30 ਮਿੰਟ ਬਾਹਰ ਦੀ ਹਵਾ ਤੇ ਖਾ ਲਿੱਤੀ ਹੋਵੇ, ਨਹੀਂ ਹੈ। ਜਿਸ ਬੰਦੇ ਨੇ ਪੰਥ ਵਾਸਤੇ, ਕੌਮ, ਉਹਦਾ ਇੱਕੋ ਹੀ ਦਰਦ ਹੈ ਕਿ ਮੇਰੀ ਕੌਮ ਇਕੱਠੀ ਹੋ ਜਾਵੇ, ਮੇਰੀ ਕੌਮ ਇਕੱਠੀ ਹੋ ਜਾਏ।
ਤੁਸੀਂ ਵੀ ਤਾਂ ਜਾਂਦੇ ਸੀ, ਤੁਹਾਨੂੰ ਵੀ ਤਾਂ- ਬਿਲਕੁਲ ਮੇਰੇ ਨਾਲ ਮੈਂ ਤਾਂ ਦੱਸ ਦੇਵਾਂ ਸੰਗਤ ਜੀ, ਜਿਵੇਂ ਇਕਬਾਲ ਸਿੰਘ ਹੋਰੀ ਦੱਸ ਰਹੇ ਨੇ, ਜਦੋਂ ਮੇਰੀ ਜਥੇਦਾਰ ਸਾਹਿਬ ਨਾਲ 3-4 ਵਾਰ ਮੁਲਾਕਾਤ ਹੋਈ ਹੈਗੀ ਹੈ ਅਤੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਸੀ, ਅਤੇ ਇੱਕ ਲਫ਼ਜ਼ ਮੈਂ ਚਾਹੁੰਦਾ ਕਿ ਮੈਂ ਇਕਬਾਲ ਸਿੰਘ ਜੀ ਨਾਲ ਵੀ ਸ਼ੇਅਰ ਕਰਾਂ, ਕਿਉਂਕਿ ਉਸ ਪ੍ਰੋਗਰਾਮ ਵਿੱਚ ਸ਼ਾਇਦ ਤੁਸੀਂ ਸਾਡੇ ਨਾਲ ਹੀ ਸੀ ਜੀ। ਅਤੇ ਉਸ ਵੇਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਸਵਿੰਦਰ ਸਿੰਘ, ਇਹ ਤੇਰੇ ਨਾਲ ਮੇਰੀ ਜ਼ਬਾਨ ਹੈਗੀ ਕਿ ਜਿਸ ਦਿਨ ਮੈਂ ਜੇਲ੍ਹ ਤੋਂ ਬਾਹਰ ਆਵਾਂਗਾ, ਸਭ ਤੋਂ ਪਹਿਲਾਂ ਇੰਟਰਵਿਊ ਮੈਂ ਕਿਸੇ ਨੂੰ ਨਹੀਂ ਦਿਆਂਗਾ, ਤੇਰੇ ਨਾਲ ਕਰਨਾ ਹੈ। ਇਹ ਤਾਂ ਇੱਕ ਬੜੀ ਵੱਡੀ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ। ਦੂਸਰੀ ਸਭ ਤੋਂ ਵੱਡੀ ਗੱਲ, ਜਿਸ ਵੇਲੇ ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਇੱਕੋ ਗੱਲ ਕਹੀ ਜੋ ਇਕਬਾਲ ਸਿੰਘ ਹੋਰਾਂ ਨੇ ਦੱਸੀ ਕਿ ਮੈਨੂੰ ਆਪਣੇ ਜੇਲ੍ਹ 'ਚੋਂ ਬਾਹਰ ਆਉਣ ਦੀ ਕੋਈ ਫਿਕਰ ਨਹੀਂ ਹੈਗੀ, ਮੇਰੀ ਕੌਮ ਇਕੱਠੀ ਹੋ ਜਾਏ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਾਏ, ਬੜੀ ਵੱਡੀ ਗੱਲ ਹੈ। ਨਹੀਂ ਤਾਂ ਆਦੀ ਡੇਡੀ ਸੋ ਕਾਲ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੀਦਾ, ਕਈ ਅਸੀਂ ਚਿਹਰੇ ਦੇਖੇ ਨੇ ਜਿਨ੍ਹਾਂ ਨੇ ਸਰਕਾਰਾਂ ਦੀ ਜੁੱਤੀਆਂ ਚੱਟ ਕੇ ਪੈਰਲੋ ਵੀ ਲੈ ਲਈਆਂ ਨੇ, ਬਾਹਰ ਵੀ ਆ ਗਏ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਸਾਰੀ ਸੰਗਤਾਂ ਜਾਣੂ ਹੈਗੀਆਂ ਨੇ। ਇਕਬਾਲ ਸਿੰਘ ਜੀ ਜਥੇਦਾਰ ਸਾਹਿਬ ਕਹਿੰਦੇ ਨੇ ਮੈਂ ਬਾਹਰ ਆਉਣ ਦੀ ਨਹੀਂ ਸੋਚਾਂ, ਬਾਹਰ ਵਾਲੇ ਚਾਹੁੰਦੇ ਨੇ ਕਿ ਜਥੇਦਾਰ ਸ਼੍ਰੀ ਭਾਈ ਜਗਤਾਰ ਸਿੰਘ ਬਾਹਰ ਨਾ ਆਉਣ, ਅਤੇ ਫਿਰ ਇਹ ਮਸਲਾ ਕਿਵੇਂ ਸੁਲਝੇਗਾ? ਉਹਨਾਂ ਦੀ ਇਹ ਸੋਚ ਹੈ ਕਿ ਮੇਰੇ ਜਿੰਨੇ ਸਾਥੀ ਬੰਦ ਨੇ ਨਾ, ਉਹ ਪਹਿਲਾਂ ਸਾਥੀ ਬਾਹਰ ਆ ਜਾਣ, ਮੈਨੂੰ ਬਾਹਰ ਚੋਂ ਕੱਢ ਲਿਓ, ਕੋਈ ਗੱਲ ਨਹੀਂ। ਕਿੱਡੀ ਦੇਖੋ ਉਹ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੀ ਕਿੱਡੀ ਵੱਡੀ ਸੋਚ ਹੈ। ਅੱਜ ਦੇਖੋ ਕੌਮੀ ਇਨਸਾਫ ਮੋਰਚੇ ਦੀ ਉਪਲਬਧੀ ਦੇਖੋ, 3 ਜਿਹੜੇ ਨੇ ਬੰਦੀ ਸਿੰਘ ਕੱਚੀ ਜ਼ਮਾਨਤ ਬਾਹਰ ਨੇ ਨਾ, ਪੈਰੋਲ ਦੇ ਉੱਤੇ ਕਹਿ ਸਕਦੇ, ਪੈਰੋਲ ਤੁਸੀਂ ਕਹਿ ਲਓ, ਹਾਂਜੀ। ਅਤੇ ਆਉਣ ਵਾਲੇ ਸਮੇਂ 'ਚ ਗੁਰੂ ਸਾਹਿਬ ਕਿਰਪਾ ਕਰਨਗੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਇਹਨਾਂ ਸਾਰਿਆਂ ਦੀ ਬੰਦੀ ਕੱਟੀ ਜਾਏਗੀ ਔਰ ਜਲਦੀ ਹੀ ਬੰਦੀ ਸਿੰਘ ਰਿਹਾ ਹੋਣਗੇ। ਪਰ ਇਹਦੇ ਵਾਸਤੇ ਦੇਖੋ, ਸਾਨੂੰ ਦਿੱਲੀ ਵਾਲਿਆਂ ਨੂੰ ਵੀ, ਹੋਰ ਦੂਸਰੀਆਂ ਸਟੇਟਾਂ ਨੂੰ ਵੀ ਔਰ ਪੰਜਾਬ ਵਾਲਿਆਂ ਨੂੰ ਹਾਂ ਦਾ ਨਾਰਾ ਜ਼ਰੂਰ ਮਾਰਨਾ ਪਏਗਾ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਜਦੋਂ ਤੁਸੀਂ ਮੋਰਚਾ ਲੱਗਾ ਸੀ ਬੰਗਲਾ ਸਾਹਿਬ, ਆਪ ਜੀ ਦੇ ਚੈਨਲ ਨੇ ਸਾਰਾ ਜਿਹੜਾ ਹੈ ਕਿ ਲਾਈਵ ਵੀ ਕਰਦਾ ਸੀ, ਡੀ ਲਾਈਵ ਵੀ ਕਰਦਾ ਸੀ, ਸਾਰਾ ਪ੍ਰੋਗਰਾਮ ਦਿਖਾਇਆ ਤੁਸੀਂ। ਇੱਕ ਮਹੀਨਾ ਅਤੇ 1 ਦਿਨ ਮੋਰਚਾ ਚੱਲਿਆ। ਬਿਲਕੁਲ ਮੈਂ ਕਹਿੰਦਾ ਜਿਹੜੇ ਉਸ ਮੋਰਚੇ ਦੇ ਨਾਲ ਹੀ ਖੜੇ ਸੀਗੇ, 100-125 ਬੰਦਾ ਸੀਗਾ, ਅੱਜ ਉਹ ਨਾਲ ਨਹੀਂ ਖਲੋਤਾ। ਅੱਜ ਉਹਨਾਂ 'ਚੋਂ ਇੱਕ ਬੰਦਾ ਨਹੀਂ ਚੰਡੀਗੜ੍ਹ ਜਾ ਕੇ ਰਾਜੀ। ਸਿਰਫ ਮੈਂ ਤੁਹਾਡੇ ਚੈਨਲ ਰਾਹੀਂ ਜਥੇਦਾਰ ਸਾਹਿਬ ਨੇ ਅੱਜ ਵੀ ਉਸ ਸ਼ਖਸੀਅਤ ਦੀ ਧੰਨਵਾਦ ਕਰਨ ਨੂੰ ਕਿਹਾ ਹੈ। ਉਹਦਾ ਨਾਮ ਹੈ ਗੁਰਬਚਨ ਸਿੰਘ ਜੀ, ਭਾਈ ਮਤੀ ਦਾਸ ਚੌਂਕ ਵਾਲੇ। ਉਹ ਹਰ ਪ੍ਰੋਗਰਾਮ 'ਤੇ ਉੱਥੇ ਪਹੁੰਚਦੇ ਨੇ। ਕੱਲ੍ਹ ਵੀ ਉਹ ਅਤੇ ਉਹਨਾਂ ਦੇ ਇੱਕ ਸਾਥੀ ਬਾਈ ਟਰੇਨ ਉੱਥੇ ਗਿਆ। ਇਕਬਾਲ ਸਿੰਘ ਜੀ, ਮੋਰਚਾ ਲੱਗ ਗਿਆ ਚੰਡੀਗੜ੍ਹ ਦੇ ਅੰਦਰ, ਕੌਮੀ ਇਨਸਾਫ ਮੋਰਚਾ 1 ਮਹੀਨਾ ਦਿੱਲੀ ਦੇ ਅੰਦਰ ਵੀ ਲੱਗਿਆ। ਮੋਰਚੇ ਲਾਉਣ ਦੇ ਨਾਲ ਮੇਰਾ ਬੜਾ ਕੌੜਾ ਸਵਾਲ ਹੈ ਤੁਹਾਡੇ ਤੋਂ, ਜਿਹੜੀਆਂ ਸਰਕਾਰਾਂ ਸਾਨੂੰ ਡਾਂਗਾ ਮਾਰਨ ਨੂੰ ਫਿਰਦੀਆਂ ਨੇ, ਜਿਹੜੀਆਂ ਸਰਕਾਰਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦੇਖ ਕੇ ਆਂਸੂ ਗੈਸ ਦੇ ਗੋਲੇ ਚਲਾਉਣ ਤੋਂ ਪਰਹੇਜ਼ ਨਹੀਂ ਕਰਦੀਆਂ, ਸਿੱਧੀਆਂ ਗੋਲੀਆਂ ਮਾਰਨ ਨੂੰ ਫਿਰਦੀ ਹੈ, ਉਹ ਪ੍ਰੋਟੈਸਟ ਕਰਨ ਦੇ ਨਾਲ ਇੱਕ ਜਗ੍ਹਾ ਦੇ ਉੱਤੇ ਜਗ੍ਹਾ ਰੋਕ ਕੇ ਪ੍ਰੋਟੈਸਟ ਕਰਕੇ, ਇੱਕ ਤੁਸੀਂ ਕਹਿ ਲਈਏ ਕਿ ਇੱਕ ਧਰਨਾ ਲਾਇਆ ਹੋਇਆ, ਉਹਦੇ ਨਾਲ ਤੁਹਾਨੂੰ ਲੱਗਦਾ ਸਰਕਾਰਾਂ 'ਤੇ ਫਰਕ ਪਏਗਾ? ਬਿਲਕੁਲ ਪਏਗਾ। ਇਹ ਪਤਾ ਕੀ ਹੈ, ਗੁਰੂ ਸਾਹਿਬ ਜਿਵੇਂ ਬਾਦਲਾਂ ਕੋਲੋਂ ਗਲਤੀ ਕਰਾਈ ਸੀ ਨਾ, ਇਹੋ ਗਲਤੀ ਭਗਵੰਤ ਮਾਨ ਕੋਲੋਂ ਕਰਵਾ ਰਹੇ ਨੇ। ਇਹ ਆਪ ਕਰ ਰਿਹਾ, ਆਪ ਗਲਤੀ ਕਰ ਰਿਹਾ, ਔਰ ਬਖਸ਼ਿਆ ਇਹ ਨਹੀਂ ਜਾਣਾ ਜੇ। ਬਖਸ਼ੇ ਉਹ ਵੀ ਨਹੀਂ ਗਏ ਅਤੇ ਬਖਸ਼ੇ ਇਹ ਵੀ ਨਹੀਂ ਜਾਣਾ। ਇਸ ਗੱਲ ਨੂੰ ਨੋਟ ਕਰ ਲਵੇ ਭਗਵੰਤ ਮਾਨ ਕਿ ਉੱਥੇ ਸੱਚੋ ਹੀ ਸੱਚ ਨਿਬੜੇ। ਜਦੋਂ ਉਸ ਦਰਗਾਹ ਵਿੱਚ ਜਾ ਕੇ ਖੜੇ ਹੋਣਾ ਨਾ, ਅਤੇ ਉਹ ਉੱਥੇ ਜਲਾਦਾਂ ਨੇ ਪੁੱਛਣਾ ਸਰੀਏ ਲੈ ਕੇ ਕਿ ਭਾਈ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹੋਇਆ ਅਖੰਡ ਪਾਠ ਚੱਲ ਰਿਹਾ, ਤੂੰ ਗੋਲੇ ਦਾਗੇ ਸੀ ਕਿ ਨਹੀਂ ਦਾਗੇ ਸੀ? ਉੱਥੇ ਕੀ ਮੂੰਹ ਲੈ ਕੇ ਜਾਏਗਾ? ਕਰਮ ਭੋਗਣੇ ਪੈਣਗੇ। ਚਲ, ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾਣਾ। ਇਕਬਾਲ ਸਿੰਘ ਜੀ, ਜਾਂਦੇ ਆਂਦੇ ਮੈਂ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਜਥੇਦਾਰ ਸਾਹਿਬ ਨੇ, ਭਾਈ ਜਗਤਾਰ ਸਿੰਘ ਹਲਾਰਾ ਨੇ ਕੌਮ ਦੇ ਨਾਲ ਤੁਹਾਡੇ ਰਾਹੀਂ ਕੋਈ ਸੰਦੇਸ਼ ਭੇਜਿਆ? ਜਸਵਿੰਦਰ ਵੀਰ ਜੀ, ਉਹ ਤਾਂ ਇੱਕੋ ਹੀ ਸੰਦੇਸ਼ ਭੇਜਦੇ ਨੇ। ਅੱਜ ਉਹਨਾਂ ਨੂੰ ਮੈਂ ਜਦੋਂ ਜਾ ਕੇ ਦੱਸਿਆ ਕਿ ਕਿਸਾਨ ਯੂਨੀਅਨਾਂ ਆਈਆਂ ਸੀਗੀਆਂ ਅਤੇ ਉਹਨਾਂ ਨੂੰ ਬੜੀ ਖੁਸ਼ੀ ਮਿਲੀ, ਅਤੇ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੀ ਤੁਸੀਂ 17 ਤਰੀਕ ਨੂੰ ਮੀਟਿੰਗ ਰੱਖੀ ਹੈ, ਬਹੁਤ ਮੈਨੂੰ ਇਸ ਗੱਲ ਦਾ ਖੁਸ਼ੀ ਹੈ ਕਿ ਵੀ ਜਿਹੜੀਆਂ ਹੋਰ ਵੱਡੇ ਜਥੇਬੰਦੀਆਂ ਸਾਰੀਆਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਨੇ, ਬਹੁਤ ਵੱਡੀ ਪੱਧਰ 'ਤੇ ਇਹ ਮੀਟਿੰਗ ਉਲੀਕੀ ਗਈ। 17 ਅਪ੍ਰੈਲ ਨੂੰ ਇੱਕ ਮੀਟਿੰਗ ਅਸੀਂ ਰੱਖੀ ਹੈ ਕੌਮੀ ਇਨਸਾਫ ਮੋਰਚੇ ਦੇ ਉੱਤੇ, ਜਿਹਦੇ ਵਿੱਚ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਵੀ, ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਵੀ, ਉਹਨਾਂ ਨੂੰ ਸਾਰਿਆਂ ਨੂੰ ਸੱਦਾ ਪੱਤਰ ਦੇਵਾਂਗੇ ਕਿ ਉੱਥੇ ਮੀਟਿੰਗ ਵਿੱਚ ਸ਼ਾਮਲ ਹੋਣ। ਔਰ ਕਿਰਤੀ ਕਿਸਾਨ ਯੂਨੀਅਨ ਤੋਤਾ ਸਿੰਘ ਵਾਲਾ ਨੇ ਬੜਾ ਵੱਡਾ ਫੈਸਲਾ ਲਿਆ
ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ 23 ਜ਼ਿਲ੍ਹੇ ਨੇ ਪੰਜਾਬ ਦੇ ਅੰਦਰ, 23 ਦੇ 23 ਜ਼ਿਲ੍ਹਿਆਂ ਵਿੱਚ ਹਰ ਹਫ਼ਤੇ ਪ੍ਰੋਟੈਸਟ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਬਹੁਤ ਵੱਡੀ ਗੱਲ ਹੈ। ਕਿਸਾਨ ਮੋਰਚਾ ਆਪਣੇ ਕਿਸਾਨੀ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਗੱਲ ਵੀ ਕਰ, ਹੋਰ ਦੇਖ ਲਓ ਅਪ੍ਰੈਲ 'ਚ ਵਾਢੀ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ਨੂੰ ਦਰਦ ਹੈ ਉਹ ਜਿਨ੍ਹਾਂ ਨੂੰ ਕਿਤੇ ਦਰਦ ਨਾ ਹੈ। ਕਿਤੇ ਉਹ ਚੀਜ਼ ਨਿਕਲਦੀ ਹੈ। ਸੰਗਤ ਜੀ, ਇਹ ਸਨ ਸਾਡੇ ਨਾਲ ਸਰਦਾਰ ਇਕਬਾਲ ਸਿੰਘ ਜੀ, ਜਿਹੜੇ ਮੇਨ ਮੁਲਾਕਾਤੀ ਹੈਗੇ ਨੇ ਜਥੇਦਾਰ ਸਾਹਿਬ ਦੇ, ਔਰ ਉਹਨਾਂ ਦੇ ਨਾਲ ਕੀਤੇ ਹੋਏ ਹਰ ਫੈਸਲਿਆਂ ਦੀ ਗੱਲ ਕਰ ਲਈਏ, ਸੰਗਤਾਂ ਤੱਕ, ਮੀਡੀਆ ਤੱਕ, ਔਰ ਆਪਣੀ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਟੀਮ ਬਣੀ ਹੈ ਉਹਨਾਂ ਤੱਕ ਸੰਦੇਸ਼ਾ ਦੇਣ ਦੇ ਲਈ ਡਾਕੀ ਦਾ ਰੋਲ ਅਦਾ ਕਰ ਰਹੇ ਹੈਗੇ ਨੇ। ਮੁਲਾਕਾਤੀ ਕਹਿ ਲਈ, ਡਾਕੀ ਕਹਿ ਲਈ, ਇੱਕੋ ਗੱਲ ਕਰ ਰਹੀ ਹੈ। ਮਗਰ ਆਪਣੇ TV 84 ਦੇ ਰਾਹੀਂ ਸਾਡੀ ਕੋਸ਼ਿਸ਼ ਹੈਗੀ ਸੀ ਕਿ ਅੱਜ ਜਥੇਦਾਰ ਸਾਹਿਬ ਦੇ ਰਾਹੀਂ ਜੋ ਗੱਲਬਾਤ ਹੋਈ ਹੈ, ਜੋ ਪੰਥਕ ਵਿਚਾਰਾਂ ਨੇ, ਅਸੀਂ ਜਥੇਦਾਰ ਸਾਹਿਬ ਦਾ ਸੰਦੇਸ਼ ਸਰਦਾਰ ਇਕਬਾਲ ਸਿੰਘ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਇਆ ਹੈਗਾ। ਜਿਵੇਂ 17 ਤਰੀਕ ਜਥੇਦਾਰ ਸਾਹਿਬ ਨੇ ਵੀ ਦੱਸਿਆ ਔਰ ਇਕਬਾਲ ਸਿੰਘ ਜੀ ਨੇ ਵੀ ਦੱਸਿਆ ਸਾਨੂੰ, 17 ਅਪ੍ਰੈਲ ਦੇ ਇਸ ਪ੍ਰੋਗਰਾਮ ਨੂੰ ਸਾਡੀ ਕੋਸ਼ਿਸ਼ ਰਹੇਗੀ ਕਿ TV 84 ਦੇ ਰਾਹੀਂ ਇਸ ਪੂਰੇ ਪ੍ਰੋਗਰਾਮ ਨੂੰ ਅਸੀਂ ਲਾਈਵ ਕਰੀਏ ਔਰ ਉੱਥੇ ਹੋਣ ਵਾਲੀ ਸਾਰੀ ਮੀਟਿੰਗ ਨੂੰ ਤੁਹਾਡੀ ਸੰਗਤਾਂ ਦੇ ਨਾਲ ਰੂਬਰੂ ਕਰੀਏ। ਆਉਣ ਵਾਲੇ ਅਗਲੇ ਧਾਰਮਿਕ ਪ੍ਰੋਗਰਾਮ ਦੇ ਨਾਲ ਆਪਣੇ ਚੈਨਲ ਦੇ ਰਾਹੀਂ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਰਦਾਰ ਇਕਬਾਲ ਸਿੰਘ ਜੀ ਤੋਂ ਇਜਾਜ਼ਤ। ਇਕਬਾਲ ਸਿੰਘ ਜੀ, ਵਾਹਿਗੁਰੂ ਜੀ। ਜੀ ਜ਼ਰੂਰ। ਮੈਂ ਜਸਵਿੰਦਰ ਵੀਰ ਜੀ, ਤੁਹਾਡੀ ਗੱਲ ਥੋੜ੍ਹਾ ਜਿਹਾ ਤੁਸੀਂ ਅਲਫਾਜ਼ ਵਿੱਚ ਕਰ ਗਏ ਹੋ ਕਿ ਜਥੇਦਾਰ ਸਾਹਿਬ ਵੱਲੋਂ ਇਹ ਜਿਹੜਾ 17 ਤਰੀਕ ਦੀ ਮੀਟਿੰਗ ਹੈ ਇਹ ਕੌਮੀ ਇਨਸਾਫ ਮੋਰਚੇ ਵੱਲੋਂ ਰੱਖੀ ਗਈ ਹੈ। ਅਸੀਂ ਜਾ ਕੇ ਜਥੇਦਾਰ ਸਾਹਿਬ ਨੂੰ ਦੱਸੀਏ ਕਿ ਵੀ ਉਹਨਾਂ ਨੂੰ ਇਸ ਅੰਦਰੋਂ ਕੋਈ ਆਦੇਸ਼ ਨਹੀਂ ਸੀ। ਇਹ ਤਾਂ ਸੰਗਤ ਨੇ ਕੱਲ੍ਹ ਜਿਹੜਾ ਇਕੱਠ ਹੋਇਆ ਨਾ, ਉਸ ਸੰਗਤ ਨੇ ਫੈਸਲਾ ਕੀਤਾ ਹੈ ਕਿ 17 ਤਰੀਕ ਦੀ ਮੀਟਿੰਗ ਰੱਖੀ ਜਾਵੇ ਔਰ ਜ਼ਿਲ੍ਹਾ ਪੱਧਰ ਦੇ ਉੱਤੇ ਸਿਰਫ ਡਾਕਟਰ ਦਰਸ਼ਨਪਾਲ ਜੀ ਨੇ ਜ਼ਿਲ੍ਹਾ ਪੱਧਰ ਦੇ ਉੱਤੇ ਸਾਨੂੰ ਇੱਕ ਸੁਝਾਅ ਦਿੱਤਾ ਸੀ ਔਰ ਕਿਰਤੀ ਕਿਸਾਨ ਯੂਨੀਅਨ ਨੇ ਇੰਪਲੀਮੈਂਟ ਕਰ ਦਿੱਤਾ ਨਾਲ ਦੀ ਨਾਲ। ਬਿਲਕੁਲ ਠੀਕ। ਅਤੇ ਅਸੀਂ ਮਤਲਬ ਕਿਸਾਨ ਯੂਨੀਅਨਾਂ ਬਿਲਕੁਲ ਕੌਮੀ ਇਨਸਾਫ ਮੋਰਚੇ ਦੇ ਨਾਲ ਡਟ ਕੇ ਖੜੀਆਂ ਨੇ। ਅਸੀਂ ਤਾਂ ਕਹਿੰਦੇ ਹਾਂ ਕਿ ਆਪਣੇ ਟਰੈਕਟਰ ਵੀ ਲੈ ਕਰਕੇ ਉੱਥੇ ਪੜਾਅ ਲਾਓ ਔਰ ਉਸ ਮੋਰਚੇ ਦੇ ਨਾਲ ਆਪਣਾ ਮੋਰਚਾ ਵੀ ਲਗਾ, ਤਾਂ ਕਿ ਅਸੀਂ ਕਿਸਾਨਾਂ ਦੀਆਂ ਵੀ ਜਿਹੜੀਆਂ ਮੰਗਾਂ ਨੇ, ਅਸੀਂ ਲਗਾਤਾਰ ਸ਼ੰਭੂ ਵੀ ਜਾ ਰਹੇ, ਖਨੌਰੀ ਵੀ ਜਾ ਰਹੇ ਹਾਂ, ਪਰ ਸਾਨੂੰ ਉੱਥੇ ਜਾਣ ਦੀ ਲੋੜ ਨਾ ਪਵੇ। ਅਸੀਂ ਇੱਕੋ ਜਗ੍ਹਾ ਬੈਠ ਕਰਕੇ ਆਪਣੇ ਪੰਜਾਬ ਦੇ ਹਿੱਤ, ਪੰਜਾਬ ਵਾਸਤੇ, ਕਿਸਾਨਾਂ ਵਾਸਤੇ ਸਾਰੀ ਇਕੱਠੀ ਲੜਾਈ ਲੜੀਏ। ਬਿਲਕੁਲ ਸੰਗਤ ਜੀ, ਜਿਵੇਂ ਸਰ ਇਕਬਾਲ ਸਿੰਘ ਜੀ ਨੇ ਕਰੈਕਟ ਕੀਤਾ, ਮਾਫੀ ਚਾਹਨਾ, ਕਹਿਣ ਸੁਣਨ ਦਾ ਜਿਹੜਾ ਫਰਕ ਹੈ ਉਹ ਕਲੀਅਰ ਕਰ ਦਿੱਤਾ ਹੈ ਨਾ ਕਿ ਜਥੇਦਾਰ ਸਾਹਿਬ ਵੱਲੋਂ ਕੋਈ ਅਪੀਲ ਨਹੀਂ ਹੈ, ਮਗਰ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਵੀ ਇਸ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਕਿਉਂਕਿ ਇਕਬਾਲ ਸਿੰਘ ਜੀ ਨੇ ਅਗਰ ਗੱਲ ਕਰਤੀ ਤੇ ਮੁਲਾਕਾਤੀ ਨੇ ਇਨਡਾਇਰੈਕਟਲੀ ਤੌਰ ਦੇ ਉੱਤੇ ਪੰਥ ਦੀ ਗੱਲ ਹੈ, ਚਾਹੇ ਜਥੇਦਾਰ ਸਾਹਿਬ ਵੱਲੋਂ ਹੋਵੇ ਜਾਂ ਕੌਮੀ ਇਨਸਾਫ ਮੋਰਚੇ ਦੀ ਗੱਲ ਹੈ। ਸੋਚ ਇੱਕੋ ਹੀ ਕਿ ਪੂਰੀ ਵਰਲਡ 'ਚ ਬੈਠਾ ਹਰ ਪੰਥ ਧਰਤੀ ਸਿੱਖ ਅਜਿਹੀ ਉਹ ਚਾਹੁੰਦਾ ਹੈਗਾ ਕਿ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਕੌਮ ਦੇ ਲਈ ਆਪਣੇ ਸੀਸ ਵਾਰਤੇ, ਜੇਲ੍ਹਾਂ ਕੱਟ ਲਈਆਂ, 30-30 40 ਸਾਲ ਹੋ ਗਏ ਨੇ, ਅੱਜ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ। ਔਰ ਕਿਤੇ ਨਾ ਕਿਤੇ ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਅਗਰ ਇਹ ਸੂਰਮੇ ਬਾਹਰ ਆ ਗਏ ਤੇ ਉਹਨਾਂ ਦੀ ਰਾਜਨੀਤੀ ਕਿਤੇ ਖਤਰੇ 'ਚ ਪੈ ਜਾਏਗੀ। ਇਸ ਵਿਚੋਲੇ ਦੇ ਅੰਦਰ, ਇਸ ਸਾਰੀ ਗੱਲਬਾਤ ਦੇ ਅੰਦਰ ਕਿਤੇ ਨਾ ਕਿਤੇ ਰੱਸਾਕਸ਼ੀ ਚੱਲ ਰਹੀ ਹੈ ਸਰਕਾਰਾਂ ਦੇ ਅੰਦਰ, ਪੰਥ ਦਰਦੀਆਂ ਦੇ ਅੰਦਰ, ਜਿਹੜੀ ਆਉਣ ਵਾਲੇ ਸਮੇਂ 'ਚ ਕੀ ਰੰਗ ਦਿਖਾਏਗੀ। ਆਪਣੇ ਚੈਨਲ ਦੇ ਰਾਹੀਂ ਅਸੀਂ ਉਸ ਸਾਰੇ ਪ੍ਰੋਗਰਾਮ ਨੂੰ ਵੀ ਲਾਈਵ ਕਰਾਂਗੇ। 17 ਤਰੀਕ ਵਾਲੇ ਪ੍ਰੋਗਰਾਮ ਨੂੰ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੇ ਲੈਣੇ ਆਖਿਰ ਸਰਦਾਰ ਇਕਬਾਲ ਸਿੰਘ ਜੀ ਇਜਾਜ਼ਤ। ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।